ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੋਈ ਅਹਿਮ ਤੇ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰਸਰਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ, ਕਵਰਡ ਕੈਲੀਫੋਰਨੀਆ ਜਾਂ ਬਿਜ਼ਨਸ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4082722500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GN ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾਨੇਲਾ ਦੀ, ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। MK ਮਾਰਕੀਟ, ਕਸ਼ਮੀਰ ਸਿੰਘ ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ, ਬੇਕਰਸਫੀਲਡ, ਐਂਟੀਲੂਪ ਟਰੱਕ ਸਟਾਪ ਵਾਲੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082722500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 26 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ਰਮਾ ਮਾਫ ਕਰਨਾ ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਨਿਤਿਸ਼ ਕੁਮਾਰ ਤੋਂ। ਨਿਤਿਸ਼ ਦੀ ਕਹਿੰਦੇ ਭਾਜਪਾ ਦੇ ਨਾਲ ਸਿਟੀ ਰਲ ਗਈ ਜੀ। ਹਾਂਜੀ, ਤਕਰੀਬਨ ਰਲੀ ਪਈ ਆ ਸਿਟੀ, ਬਸ ਹੁਣ ਤੇ ਕਹਿ ਲਓ ਕਿ ਗੀਟੀ ਖੇਡਣ ਵਾਲੀ ਬਾਕੀ ਆ। ਤਾਂ ਤਸਵੀਰ ਸਾਫ਼ ਹੈ ਪ੍ਰਵੀਨ ਜੀ, ਇਸ ਵੇਲੇ ਜਿਹੜੀ ਹਲਚਲ ਹੈ ਉਹ ਤੇ ਇਹੋ ਇਸ਼ਾਰਾ ਕਰਦੀ ਹੈ ਕਿ ਸੁੱਖ ਨਹੀਂ ਜਾਪਦੀ। ਵੈਸੇ ਨੈਸ਼ਨਲ ਲੈਵਲ ਤੇ ਬਹੁਤ ਵੱਡੀ ਖਬਰ ਆ। ਕਮਾਲ ਦੀ ਗੱਲ ਹੈ ਕਿ ਜਿਹੜੀ ਭਾਜਪਾ ਦਾ ਦਫ਼ਤਰ ਦਾ ਇੱਕ ਚਪੜਾਸੀ ਤੱਕ ਵੀ ਆਂਦਾ ਸੀਗਾ ਨਾ ਕਿ ਨਿਤਿਸ਼ ਲਈ ਦਰਵਾਜ਼ਾ ਹੁਣ ਬੰਦ ਆ, ਤੇ ਉਹਨਾਂ ਨੇ ਸਾਰੇ ਦਰਵਾਜ਼ੇ, ਖਿੜਕੀਆਂ, ਰੌਸ਼ਨਦਾਨ ਸਾਰਾ ਕੁਝ ਹੀ ਖੋਲ ਦਿੱਤਾ। ਗਿਆਨ ਮਿਲੋ ਸੱਜਣਾ ਜੀ। ਹੁਣ ਜਿਹੜੀ ਗੱਲ ਵੱਡੀ ਇਸ ਵੇਲੇ ਮਿਲ ਰਹੀ ਆ ਸੁਣਨ ਨੂੰ, ਉਹ ਇਹ ਆ ਕਿ ਦਿੱਲੀ ਦੇ ਵਿੱਚ ਨੱਡਾ ਤੇ ਸ਼ਾਹ, ਉਹਦੇ ਨਾਲ ਬਿਹਾਰ ਦੇ ਜਿਹੜੇ ਹੈਗੇ ਨੇ ਇੰਚਾਰਜ, ਉਹਨਾਂ ਦੇ ਮਤਲਬ ਕਿ ਮੀਟਿੰਗ ਹੋਈ ਆ। ਖੈਰ ਅੱਜ ਕੀ ਹੋਇਆ ਕਿ ਰਾਜਪਾਲ ਜਿਹੜੇ ਰਾਜਿੰਦਰ ਵਿਸ਼ਵਨਾਥ ਆਰਲੇਕਰ ਹੈ, ਉਹਨਾਂ ਨੇ ਇੱਕ ਟੀ ਪਾਰਟੀ ਰੱਖੀ। ਉੱਥੇ ਮੇਰੀ ਮੰਮਾ ਨੇ ਚਾय पे बुलाया है, ਜਿਵੇਂ ਗਾਣਾ ਸੀਗਾ ਨਾ। ਹਾਂਜੀ। ਤੇ ਇੱਥੇ ਰਾਜਪਾਲ ਨੇ ਚਾय पे बुलाया ਤੇ ਨਿਤਿਸ਼ ਕੁਮਾਰ ਉੱਥੇ ਪਹੁੰਚੇ ਆ, ਪਰ ਨਾਲ ਕੋਈ ਤੇਜਸਵੀ ਨਹੀਂ, ਕੋਈ ਹੋਰ ਨਹੀਂ, ਮੰਤਰੀ ਨਹੀਂ। 50 ਮਿੰਟ ਰਾਜ ਭਵਨ ਦੇ ਵਿੱਚ ਰਹਿੰਦੇ ਆ, ਫਿਰ ਮੀਡੀਆ ਤੋਂ ਦੂਰੀ ਬਣਾ ਕੇ ਨਿਕਲਣਗੇ। ਅੱਛਾ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਖਬਰ ਹੈ। ਦੂਸਰੇ ਪਾਸੇ ਨਿਤਿਸ਼ ਕੁਮਾਰ ਨੇ CM ਹਾਊਸ ਦੇ ਵਿੱਚ ਤੇ ਲਾਲੂ ਪ੍ਰਸਾਦ ਨੇ ਕੱਲ ਰਾਬੜੀ ਆਵਾਸ ਦੇ ਵਿੱਚ, ਯਾਨੀ ਆਪੋ ਆਪਣੇ ਵਿਧਾਇਕਾਂ ਨੂੰ, ਆਪੋ ਆਪਣੇ ਲੀਡਰਾਂ ਨੂੰ ਸੱਦ ਲਿਆ। ਦੂਜਾ ਸੰਕੇਤ ਇਹ। ਤੀਸਰਾ ਹੈ ਕਿ ਕੱਲ ਸ਼ਾਮੀ 4 ਵਜੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਦਲ ਤੇ ਕਾਰਜਕਾਰਨੀ ਦੀ ਮੀਟਿੰਗ ਹੋਣ ਜਾ ਰਹੀ ਹੈ। ਮਤਲਬ ਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਰਲਦੀਆਂ ਪਈਆਂ ਨੇ। ਤੇ ਜਿਹੜਾ ਬਿਹਾਰ ਦਾ ਭਾਜਪਾ ਦਾ ਹੈਗਾ ਵਿਨੋਦ ਤਾਵੜੇ, ਉਹ ਵੀ ਭਾਜਪਾ ਦੀ ਇਸ ਕਾਰਜਕਾਰਨੀ ਦੀ ਬੈਠਕ ਦੇ ਵਿੱਚ ਸ਼ਾਮਲ ਰਹੇਗਾ। ਮਤਲਬ ਕਿ ਤਕਰੀਬਨ ਪ੍ਰਵੀਨ ਜੀ ਜਿਹੜੀਆਂ ਗੱਲਾਂ ਸੰਕੇਤ ਦੇ ਰਹੀਆਂ ਨੇ, ਜਿਵੇਂ ਬਿਹਾਰ ਦੇ ਵਿੱਚ 22 IAS ਅਫਸਰਾਂ ਦੇ ਤਬਾਦਲੇ ਹੋਏ ਆ ਜੀ। ਤਾਂ ਮਤਲਬ ਕਿ ਇਹ ਸਾਫ਼ ਹੈ ਨਾ, ਸਪਸ਼ਟ ਹੈ। ਕਾਂਗਰਸ ਨੇ ਆਪਣੇ ਵਿਧਾਇਕਾਂ ਨੂੰ ਅਲਰਟ ਭੇਜ ਦਿੱਤਾ। ਗੱਡੀਆਂ, ਜਿਵੇਂ ਕਹਿੰਦੇ ਨਾ ਗੱਡੀਆਂ ਵਾਸਤੇ ਅਲਰਟ ਆ ਜਾਂਦਾ, ਤੇ ਇੱਥੇ MLAs ਵਾਸਤੇ ਅਲਰਟ ਆਇਆ ਪਿਆ। ਤਾਂ ਸਾਫ਼ ਹੈ। ਇੱਕ ਮੈਂ ਸੁਣ ਰਿਹਾ ਸੀਗਾ RJD ਦੇ ਵੱਡੇ ਲੀਡਰ ਦੀ ਗੱਲ, ਉਹ ਕਹਿੰਦਾ ਕਿ ਮੈਂ ਸਮਾਂ ਮੰਗ ਰਿਹਾ ਨਿਤਿਸ਼ ਤੋਂ, ਬਾਬੂ ਜੀ ਸਮਝ ਨਹੀਂ ਦੇ ਰਹੇ, ਸਾਨੂੰ ਸਮਝ ਨਹੀਂ ਦੇ ਰਹੇ। ਤਾਂ ਗੱਲ ਇਹ ਆ ਕਿ ਇਸ ਵੇਲੇ ਭਾਜਪਾ ਦੇ ਜਿਸ ਤਰ੍ਹਾਂ ਦੇ ਸੁਰ ਨਰਮੇ ਆ, ਜਿਸ ਤਰ੍ਹਾਂ ਇੱਕ ਹਠੀ ਰਵੱਈਆ ਜਿਹੜਾ ਉਹ ਇਹਨਾਂ ਨੇ ਅਖਤਿਆਰ ਕਰ ਲਿਆ ਨਿਤਿਸ਼ ਕੁਮਾਰ ਨੇ, ਤੇ ਸੰਕੇਤ ਪ੍ਰਵੀਨ ਜੀ ਜਿਹੜੇ ਆ ਉਹ ਇੰਡੀਆ ਗੱਠਜੋੜ ਵਾਸਤੇ ਠੀਕ ਨਹੀਂ। ਪਰ ਬਿਹਾਰ ਦੀ ਰਾਜਨੀਤੀ ਦਾ ਜਿੰਨਾ ਕੁ ਮੈਨੂੰ ਗਿਆਨ ਆ, ਇਹ ਨਿਤਿਸ਼ ਵਾਸਤੇ ਫੈਸਲਾ ਜਿਹੜਾ ਮੈਨੂੰ ਨਹੀਂ ਲੱਗਦਾ ਕਿ ਕੋਈ ਵਧੀਆ ਫੈਸਲਾ ਹੈ। ਜੀ। ਕਿਉਂਕਿ 8-9 ਸਾਲਾਂ ਚ 3 ਵਾਰੀ ਪਲਟੀ ਕੋਈ ਲੀਡਰ ਮਾਰ ਚੁੱਕਾ ਹੋਵੇ, ਫਿਰ ਉਹ ਇੰਡੀਆ ਗੱਠਜੋੜ ਦਾ ਕਹਿ ਲਓ ਕਿ ਸੂਤਰਧਾਰ ਬਣਦਾ ਹੈ। ਫਿਰ ਉਸ ਤੋਂ ਬਾਅਦ
ਉਹ ਸਾਰਾ ਕੁਝ ਜਿਹੜਾ ਕਰ ਕਰਾ ਕੇ ਜੀ ਤੇ ਮਤਲਬ ਕਿ ਫਿਰ ਉਸ ਨਰਿੰਦਰ ਮੋਦੀ ਦੇ ਪੈਰਾਂ 'ਚ ਬੈਠਣ ਨੂੰ ਤਿਆਰ ਹੋ ਜਾਂਦਾ, ਜਿਸ ਨਰਿੰਦਰ ਮੋਦੀ ਨੂੰ ਕਦੇ ਉਹ ਵੇਖਣ ਵਾਸਤੇ ਤਿਆਰ ਨਹੀਂ ਸੀ, ਚਾਹੇ ਉਹ ਜਗਰਾਵਾਂ ਵਾਲੀ ਰੈਲੀ ਹੋਵੇ, ਚਾਹੇ ਬਿਹਾਰ ਦਾ ਚਰਚਿਤ ਡਿਨਰ ਹੋਵੇ, ਜਿਹਦੇ 'ਚ ਭਾਜਪਾ ਵਾਲਿਆਂ ਨੂੰ ਦਬਲ ਦਿੱਤਾ ਗਿਆ ਸੀਗਾ। ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਨਿਤਿਸ਼ ਕੁਮਾਰ ਜਿਹੜਾ ਹੈ ਨਾ, ਉਹ ਸ਼ਾਇਦ ਫੈਸਲਾ ਜਿਹੜਾ ਆਤਮਘਾਤੀ ਲੈ ਰਿਹਾ। ਤੇ ਇਹਦੇ ਵਿੱਚੋਂ ਜੀ ਜੇ ਆਪਾਂ ਵੇਖੀਏ ਨਾ, ਠੀਕ ਹੈ, ਭਾਜਪਾ ਦਾ ਇੱਕੋ ਇੱਕ ਮੰਤਵ ਹੈ ਕਿ ਕਿਸੇ ਤਰੀਕੇ ਨਾਲ ਚਲੋ ਇਹਨੂੰ ਮੁੱਖ ਮੰਤਰੀ ਬਣਾ ਲਈਏ ਜਾਂ ਆਪਦਾ ਬਣ ਜਾਵੇ, ਕਿਸੇ ਕਿਸਮ ਦੀ ਵੀ ਕੋਈ ਸਮਝੌਤੇਵਾਦੀ ਪ੍ਰਕਿਰਿਆ ਕੀ ਵਾਦੀ ਹੈ ਤਾਂ ਠੀਕ ਹੈ ਕਿ ਸਾਨੂੰ ਉੱਥੋਂ ਵੱਧ ਤੋਂ ਵੱਧ ਸੰਸਦ ਮੈਂਬਰ ਮਿਲ ਜਾਣ ਬਿਹਾਰ ਦੇ ਵਿੱਚੋਂ। ਪਰ ਮੈਨੂੰ ਕੁਝ ਮਾਮਲਾ ਉਲਟ ਵੀ ਲੱਗਦਾ ਜੀ। ਤੁਸੀਂ ਅਕਸਰ ਨੋਟ ਕੀਤਾ ਹੋਵੇਗਾ ਕਿ ਲਾਲੂ ਪ੍ਰਸਾਦ ਯਾਦਵ ਦਾ ਮੁੰਡਾ ਜਿਹੜਾ ਤੇਜਸਵੀ ਯਾਦਵ, ਦੂਜਾ ਤੇ ਉਹ ਹੈਗਾ ਹੀ ਸਿੱਧਰਾ ਜਿਹਾ ਹੈ ਨਾ, ਜਿਹੜਾ ਤੇਜਸਵੀ ਆ, ਬਿਹਾਰ ਦਾ ਅਸਲ ਲੀਡਰ ਉਹ ਬਣਦਾ ਨਜ਼ਰ ਆ ਰਿਹਾ। ਉਸ ਬੰਦੇ ਦੀ ਜਿਹੜੀ ਮੈਚਿਓਰਿਟੀ ਹੈ ਉਹ ਹਾਲੇ ਵੀ ਕਾਲਾ ਨਹੀਂ ਪੈ ਰਿਹਾ। ਉਸਨੇ ਕੌੜਾ ਘੁੱਟ ਪੀਤਾ, ਜਿਹਦੇ ਕੋਲ 80 ਦੇ ਕਰੀਬ ਐਮਐਲਏ ਹੋਣ, ਉਹ ਡਿਪਟੀ ਚੀਫ ਮਿਨਿਸਟਰ ਹੋਵੇ, ਤੇ ਜਿਹਦੇ ਕੋਲ 45 ਉਹ ਚਾਚਾ ਹੋਵੇ ਮੁੱਖ ਮੰਤਰੀ। ਪੋਰਟਫੋਲੀਓ ਮਨਪਸੰਦੀਦਾ ਇਹਨਾਂ ਦੇ ਕੋਲ ਹੋਣ, ਉਹ ਬੰਦਾ ਤਾਂ ਵੀ ਘੁੱਟ ਭਰ ਕੇ ਕਿ ਨਹੀਂ ਭਾਜਪਾ ਦੇ ਵਿਰੁੱਧ ਖਲੋਤਿਆਂ ਸਾਰੇ ਟੱਬਰ ਦੇ ਪਿੱਛੇ, ਸਾਰੇ ਰਿਸ਼ਤੇਦਾਰਾਂ ਦੇ ਪਿੱਛੇ, ਈਡੀ ਸੀਬੀਆਈ ਪਤਾ ਨਹੀਂ ਕੀ ਝੁਕ ਹੀ ਨਹੀਂ ਰਿਹਾ, ਪਰ ਪਾਲਾ ਨਹੀਂ ਬਦਲਿਆ, ਝੁਕ ਹੀ ਨਹੀਂ ਰਿਹਾ ਨਾ। ਤਾਂ ਮਤਲਬ ਮੈਨੂੰ ਲੱਗਦਾ ਕਿ ਉੱਥੇ ਤੇਜਸਵੀ ਬਹੁਤ ਵੱਡਾ ਲੀਡਰ ਬਣ ਜਾਏਗਾ, ਜਿੰਨਾ ਕੁ ਮੈਨੂੰ ਲੱਗਦਾ। ਤੇ ਉਹਦਾ ਨੁਕਸਾਨ ਜਿੰਨਾ ਉਹ ਵੱਡਾ ਹੋਏਗਾ, ਉਹਦਾ ਨੁਕਸਾਨ ਹੋਏਗਾ ਨਿਤੀਸ਼ ਦਾ, ਕਿਉਂਕਿ ਇੱਕ ਦੋ ਮੌਕਿਆਂ ਤੇ ਹੁੰਦਾ ਪ੍ਰਵੀਨ ਜੀ, ਇੰਨੀ ਵਾਰੀ ਪਲਟੀ ਫਿਰ ਜਨਤਾ ਵੀ ਅੱਕ ਜਾਂਦੀ। ਦੂਜਾ ਮੈਂ ਤੁਹਾਨੂੰ ਥੋੜਾ ਬੈਕਗਰਾਉਂਡ ਵੀ ਦੱਸ ਦੇਵਾਂ ਨਿਤੀਸ਼ ਦਾ। ਹੁਣ ਵੇਖੋ ਨਿਤੀਸ਼ ਕਿੱਥੋਂ ਆਇਆ ਜੀ, ਜੇਪੀ ਅੰਦੋਲਨ, ਲੋਹੀਆ ਵਿਰਾਸਤ, ਇਹ ਦੋਨੇ ਹੀ ਸਾਬਕਾ ਕਾਂਗਰਸੀ ਸੀ, ਪਤਾ ਤੁਹਾਨੂੰ, ਇਹ ਦੋਨੇ ਹੀ ਕਾਂਗਰਸੀ ਸੀ, ਇੰਦਰਾ ਗਾਂਧੀ ਦੇ ਉਲਟ ਹੋਏ। ਠੀਕ ਹੈ, ਇੰਦਰਾ ਗਾਂਧੀ ਦੇ ਜਦੋਂ ਉਲਟ ਹੋਏ ਤਾਂ ਇਹਨਾਂ ਨੂੰ ਬੈਕ ਤੇ ਪੁਸ਼ ਕੌਣ ਕਰ ਰਿਹਾ ਸੀ? ਜਨਸੰਘ ਜਨਤਾ ਪਾਰਟੀ ਜੀ। ਫਿਰ ਇਹਨਾਂ ਨੇ ਜਨਤਾ ਪਾਰਟੀ ਦੇ ਮਗਰ ਕੌਣ ਖਲੋਤਾ ਸੀ ਉਸ ਟਾਈਮ? ਨਾਲ ਰਾਜਵੜ ਸ਼ਾਹੀ, ਜਿਹੜੇ ਨਾਰਾਜ਼ ਸੀਗੇ ਜਦਾਂ ਅੱਜ ਦੇ ਕਾਰਪੋਰੇਟ। ਅੱਛਾ, ਉਸ ਤੋਂ ਬਾਅਦ ਜੀ ਕਰਪੂਰੀ ਠਾਕੁਰ ਦੀ ਸਰਕਾਰ ਆਉਂਦੀ ਹੈ, ਦੇਖਦੇ ਕੌਣ ਹੈ? ਇਹੀ ਜਨਸੰਘੀ ਹੈ, ਇਹੀ ਦੇਖਦੇ ਆ। ਬਿਲਕੁਲ ਸਹੀ ਹੈ। ਅੱਜ ਜਿਹੜੇ ਨਿਤਿਸ਼ ਉਹਨੂੰ ਗੁਰੂ ਮੰਨਦਾ ਸੀ, ਉਹ ਦੂਜੀ ਵਾਰ ਬਣਦਾ ਤੇ ਉਹ ਤੇ ਲਾਗੂ ਕਰ ਦੇਣ ਲੱਗਾ ਸੀਗਾ ਮੰਗੇਰੀ ਲਾਲ ਦਾ ਕਮਿਸ਼ਨ ਦਾ ਸਾਰਾ ਪਲਨ ਦਾ। ਉਹਦੀ ਸਰਕਾਰ ਦੇਖੀ, ਕਾਂਗਰਸ ਲਾਗੂ ਕਰਨ ਲੱਗੀ। ਨਿਤਿਸ਼ ਹੋਰੀ ਉਦੋਂ ਤੱਕ ਪੂਰੇ ਛਾਏ ਹੋਏ ਸਨ। ਫਿਰ ਜਨਤਾ ਦਲ ਦੀ ਸਰਕਾਰ ਆਈ, ਉਹ ਵੀ ਜਨਸੰਘੀਆਂ ਨੇ ਬਣਾਈ, ਨਿਤਿਸ਼ ਉਦੋਂ ਵੀ ਸ਼ਾਮਲ, ਕੱਖ ਨਹੀਂ ਕੀਤਾ। ਫਿਰ ਉਸ ਤੋਂ ਬਾਅਦ ਅਟਲ ਬਿਹਾਰੀ ਸਰਕਾਰ ਦੇ ਵਿੱਚ ਨਿਤਿਸ਼ ਮੰਤਰੀ ਜੀ। ਤੇ ਅੱਜ ਪਛੜੇ ਵਰਗਾਂ ਦੀ ਜਿਹੜੀ ਰਾਜਨੀਤੀ ਕਰਦੇ ਆ, ਕੀ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਕਿ ਨਿਕਲੇ ਕਿੱਥੋਂ ਆ, ਆਏ ਕਿੱਥੋਂ, ਕਿਸ ਤਰ੍ਹਾਂ ਆਏਗਾ, ਤੇ ਪਹੁੰਚੋਂ ਕਿ ਉਹਨਾਂ ਦੀ ਗੋਦੀ 'ਚ ਬਹਿ ਜਾਂਦੇ। ਪਛੜਿਆਂ ਦੀ ਰਾਜਨੀਤੀ ਤੇ ਫਿਰ ਨਾਮ ਦੀ ਕਰਦੇ ਆ ਨਾ। ਸੋ ਇਸ ਵਾਸਤੇ ਜਿਹੜਾ ਨਿਤਿਸ਼ ਕੁਮਾਰ ਦਾ ਇੱਕ ਅਕਸ ਬਣਾ ਦਿੱਤਾ ਗਿਆ, ਹਾਂ ਅੱਜ ਤੋਂ 4-5 ਸਾਲ ਪਹਿਲਾਂ ਬੜਾ ਵਜ਼ਨਦਾਰ ਸੀ ਬੰਦਾ, ਪਰ ਹੁਣ ਤੇ ਹੌਲਿਆ ਪੈ ਗਿਆ। ਉਹ ਖਾਸ ਤੌਰ ਤੇ ਜਦੋਂ ਇਸ ਤਰ੍ਹਾਂ ਦਾ ਆਪਾਂ ਇਹਨਾਂ ਦਾ ਪਿਛੋਕੜ ਜਾ ਕੇ ਵਿਸ਼ਲੇਸ਼ੀਏ, ਉਹਦਾ ਵਿਸ਼ਲੇਸ਼ਣ ਕਰੀਏ, ਉਹਦਾ ਅਧਿਐਨ ਕਰੀਏ, ਤਾਂ ਨਿਕਲਦਾ ਕੁਛ ਵੀ ਨਹੀਂ ਹੈ। ਹਾਂ ਠੀਕ ਹੈ, ਇੱਕ ਗੱਲੋਂ ਬੰਦਾ ਕਾਇਮ ਹੈ ਕਿ ਇਹਦੇ ਘਰ ਈਡੀ ਸੀਬੀਆਈ ਨਹੀਂ ਵੜ ਸਕਦੀ। ਉਹਦਾ ਕਾਰਨ ਹੈ ਕਿ ਕੋਈ ਐਸੀ ਵੈਸੀ ਫਾਈਲ ਨਹੀਂ ਹੈ ਬੰਦੇ ਦੀ, ਇਹ ਬੰਦੇ ਦੀ ਕਮਾਈ ਵੀ ਹੈ। ਪਰ ਉਤਰਾ ਜੇ ਤੁਸੀਂ ਵੇਖੋ ਤਾਂ ਇਸ ਵੇਲੇ ਜਿਹੜੀ ਕਮਾਈ ਹੈ ਉਹ ਦਾਅ ਤੇ ਹੀ ਆ ਜੀ। ਪਿਛਲੇ ਦਿਨੀ ਮਿੰਟੂ ਜੀ ਕਹਿੰਦੇ ਇਹਨਾਂ ਦੀ ਮੀਟਿੰਗ ਹੋਈ ਸੀ, ਕੈਬਨਿਟ ਮੀਟਿੰਗ, ਜਿਹਦੇ ਚ ਆਰਜੇਡੀ ਤੇ ਇਹ ਸਾਰੇ ਲੀਡਰ ਬੈਠੇ, ਜੇਡੀਯੂ ਵਾਲੇ। ਇਹਨਾਂ ਨੇ ਹਾਂਜੀ ਆਪਸ ਵਿੱਚ ਦੀ ਗੱਲ ਹੀ ਨਹੀਂ ਹੋਈ, ਕਹਿੰਦੇ ਇਹਨਾਂ ਦੇ ਮੰਤਰੀਆਂ ਦੀ ਕੋਈ 11-12 ਮਿੰਟ ਤੱਕ ਹੋਣੀ ਕੀ ਹੈ। ਮੈਂ ਪ੍ਰਵੀਨ ਜੀ ਤੁਹਾਨੂੰ ਇਹ ਸਾਰੀ ਕਹਾਣੀ ਸੁਣਾ ਚੁੱਕਾ ਕਿ ਉਹ ਕਹਿੰਦਾ ਕਿ ਅਸੈਂਬਲੀ ਡਿਸੋਲਵ ਕਰ ਦਿਓ ਤੇ ਲਿਆਓ ਸਾਈਨ ਕਰੋ ਜੀ। ਉਹ ਕੀ ਕਹਿਣ ਕੀ? ਹੁਣ ਦੱਸੋ, ਤੁਸੀਂ ਮੈਨੂੰ ਸੋਚ ਕੇ ਦੱਸਿਓ, ਤੁਸੀਂ ਐਮਐਲਏ ਹੋ ਜੀ,
ਤੁਸੀਂ 1.5 ਸਾਲ ਪਹਿਲਾਂ ਕਿਸ ਤਰ੍ਹਾਂ ਤਿਆਰ ਹੋ ਜਾਓਗੇ? ਇਹ ਤੇ ਮੈਨੂੰ ਲੱਗਦਾ ਕਿ ਇਹਦੀ ਪਾਰਟੀ ਦੀ ਆਪਣੀ ਫੁੱਟ ਪੈ ਜਾਣੀ ਹੈ ਜੇ ਡਿਸੋਲਵ ਕੀਤੀ ਇਹਨਾਂ ਨੇ। ਪਰ ਅਸੈਂਬਲੀ ਡਿਸੋਲਵ ਜੇ ਭਾਜਪਾ ਨਾਲ ਨਹੀਂ ਕਰਦਾ ਤਾਂ ਫਿਰ ਤਾਂ ਉਦੋਂ ਵੀ ਵੱਡਾ ਗਲਤ ਮੈਸੇਜ ਆਏਗਾ ਨਾ, ਕਿਉਂਕਿ ਲਾਲੂ ਹੋਰੀ ਫਿਰ ਮੁੜ ਕੇ ਪੋਤੜੇ ਫੋਲਣਗੇ। ਹਾਂਜੀ ਹਾਂਜੀ ਬਿਲਕੁਲ। ਘੱਟ ਕੌਣ ਤੇ ਅਸਲ ਦੇ ਵਿੱਚ ਭਾਈ ਸਾਨੂੰ ਸੱਤਾ ਦੇਣ ਦੀ ਵਾਰੀ ਆਈ ਤੇ ਭੱਜ ਖਲੋਤਾ, ਕਿਉਂਕਿ ਆਪ ਹੀ ਤਾਂ ਕਹਿੰਦੇ ਨਾ ਭਤੀਜੇ ਦੀ ਵੀ ਵਾਰੀ ਆਊਗੀ ਜੀ। ਤਾਂ ਮਤਲਬ ਇਹ ਗੱਲ ਇਹ ਆ ਕਿ ਉਹ ਹੁਣ ਕਿਸ ਤਰ੍ਹਾਂ ਕਹਿ ਦੇਣਾ ਆਰਜੇਡੀ ਵਾਲੇ ਕਿ ਉਹ ਤਾਂ ਮੁੱਖ ਮੰਤਰੀ ਹਾਲੇ ਤੱਕ ਬਣਾ ਵੀ ਨਹੀਂ ਸਕਿਆ ਆਪਦਾ। ਇਹਨੂੰ 1.5 ਸਾਲ ਮੁੱਖ ਮੰਤਰੀ ਕਰਵਾ ਵੀ ਦਿੱਤਾ ਉਹਨਾਂ ਨੇ, ਮੁੱਖ ਮੰਤਰੀ ਦਾ ਉਹਦਾ ਸੰਭਾਲ ਵੀ ਦਿੱਤਾ। ਸੋ ਇਹ ਕਹਿੰਦਾ ਕਿ ਲਿਆਓ ਦਿਓ ਮੈਨੂੰ ਲਿਖ ਕੇ ਦਿਓ। ਉਹ ਹੁਣ ਫਿਰ ਬੋਲਣ ਕਿ ਇਹ ਦੋ ਕੈਬਨਿਟ ਮੀਟਿੰਗਾਂ ਹੋਈਆਂ ਨੇ, ਇੱਕ ਹੋਈ ਸੀ ਆਈ ਥਿੰਕ 20 ਨੂੰ, ਇੱਕ 25 ਨੂੰ, ਇੱਕ 22 ਨੂੰ, ਇੱਕ 25 ਇੱਕ 21 ਨੂੰ ਕਿ ਸ਼ਾਇਦ ਇੱਕ 25 ਨੂੰ, 2 ਬੈਠਕਾਂ ਹੋਈਆਂ। ਠੀਕ ਹੈ ਜੀ। ਹਾਂਜੀ, ਉਹਦੇ ਵਿੱਚ ਵੀ ਨਹੀਂ ਹੋਇਆ। ਈਵਨ ਦੈਟ ਕਿ ਜਿਹੜੀ 25 ਵਾਲੀ ਸੀ ਉਹਦੇ ਚ ਤੇ ਪੱਤਰਕਾਰਾਂ ਨੂੰ ਵੀ ਬਰੀਫ ਨਹੀਂ ਕੀਤਾ ਗਿਆ। ਤੇ ਮਿੰਟੂ ਜੀ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ, ਕਹਿੰਦੇ ਖੁਸ਼ੀ ਦੇ ਵਿੱਚ ਖੀਵੇ ਇੰਨੇ ਸੀਗੇ ਕਿ ਛੱਲਾ ਗਾਉਣ ਲੱਗ ਪਏ। ਛੱਲਾ ਗਾਇਆ ਕਾਹਦਾ ਇਹਨਾਂ ਨੇ, ਤੇ ਛੱਲਾ ਜਿਹੜਾ ਨਾ ਉਹਦੇ ਨਾਲ ਤੇ ਉਹ ਕੀਤੀ ਆ ਕਿ ਬਸ ਜਿਵੇਂ ਰੂਪੋ ਵਾਲੀਏ ਨੇ ਗਾਇਆ ਸੀ ਨਾ, ਜਿਹੜੀ ਤੂੰ ਸਾਡੇ ਨਾਲ ਕੀਤੀ ਕਿਸੇ ਨੂੰ ਦੱਸਣ ਜੋਗੇ ਨਹੀਂ। ਅੱਛਾ, ਗੱਲ ਇਹ ਆ ਕਿ ਛੱਲਾ ਗਾਇਆ ਨਹੀਂ, ਛੱਲੇ ਦਾ ਤਾਂ ਗਾਹ ਪਾ ਦਿੱਤਾ ਇਹਨਾਂ ਨੇ। ਵੇਖੋ ਖੁਸ਼ੀ ਚ ਖੀਵੇ ਤੇ ਇਹਨਾਂ ਨੇ ਹੋਣਾ ਹੀ ਆ। ਅੱਜ ਗਣਤੰਤਰ ਦਿਹਾੜੇ ਦੇ ਮੌਕੇ ਤੇ ਇਹਨਾਂ ਨੇ ਖੁਸ਼ਖਬਰੀ ਦਿੱਤੀ ਆਪਣੇ ਚਾਹਣ ਵਾਲਿਆਂ ਨੂੰ ਕਿ ਉਹ ਬਾਪ ਬਣ ਜਾ ਰਹੇ ਆ। ਬਹੁਤ ਵਧਾਈਆਂ, ਪਰਮਾਤਮਾ ਕਰੇ ਕਿ ਇਹਨਾਂ ਦਾ ਬੱਚਾ ਜਿਹੜਾ ਤੰਦਰੁਸਤ ਹੋਵੇ, ਵਧੀਆ ਆਗਿਆਕਾਰੀ ਹੋਵੇ। ਪਰ ਹੋਇਆ ਕੀ ਆ ਕਿ ਰਾਜ ਭਵਨ ਦੇ ਵਿੱਚ ਜਾ ਕੇ ਪਤਾ ਨਹੀਂ ਕੀ ਸ਼ਿਨਕ ਉੱਠੀ ਹੈ, ਮੁੱਖ ਮੰਤਰੀ ਨੂੰ ਉੱਥੇ ਛੱਲਾ ਫੜ ਲਿਆ। ਤੇ ਉਹ ਛੱਲਾ ਤੁਹਾਨੂੰ ਭੇਜਿਆ ਮੈਂ, ਲਿੰਕ ਸੁਣ ਲਓ ਤੁਸੀਂ। ਸੁਣਾ ਤੇ ਸਕਦੇ ਨਹੀਂ, ਜੇ ਆਡੀਓ ਸੁਣਾ ਸਕਦੇ ਜੇ ਤੇ ਆਡੀਅנס ਨੂੰ ਸੁਣਾ ਦੇਣਾ। ਜੀ ਜੀ ਜ਼ਰੂਰ। ਉਹ ਛੱਲਾ ਸਿਰ ਕਿਤੋਂ ਆ, ਪੈਰ ਕਿਤੋਂ ਆ, ਵਿੱਚੇ ਛੱਲੇ ਦੇ ਉਹ ਦੂਜਾ ਵਿੱਚੇ ਸ਼ਿਵ ਕੁਮਾਰ ਦਾ ਖਿੱਚਦਾ ਕੰਮ। ਮੈਂ ਇੱਕ ਸ਼ਿਕਰਾ ਯਾਰ ਬਣਾਇਆ, ਪਤਾ ਨਹੀਂ ਕੀ ਮਤਲਬ ਕਿ ਸਮਝ ਤੋਂ ਬਾਹਰ ਹੋਇਆ ਪਿਆ ਜੀ ਕੰਮ ਜੀ। ਉਹ ਛੱਲਾ ਗਾਉਣ ਲੱਗਦਿਆਂ ਉਹ ਤਾਲ ਦੇ ਨਾਲ ਸੁਰ ਉਖੜ ਗਿਆ, ਸਾਹ ਚੜ ਗਿਆ। ਹੁਣ ਸਾਡੇ ਵਰਗਾ ਤਾਂ ਜਦ ਹੀ ਫੜ ਲੈਂਦਾ ਜੀ ਜੀ। ਉਹ ਬਈ ਗੱਲ ਇਹ ਆ ਕਿ ਪਤਾ ਨਹੀਂ, ਚਲੋ ਮੰਨਦਾ ਤੇ ਵਾਲ ਵੈਸੇ ਆਰਟਿਸਟ ਕੱਢਣਾ ਚਾਹੀਦਾ, ਪਰ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਮੁੱਖ ਮੰਤਰੀ ਨੂੰ ਸੌਂਦੀਆਂ ਨਹੀਂ ਹੈ। ਜੇ ਠੀਕ ਕਿਤੇ ਬੈਠੇ ਆ ਕਿਸੇ ਜਗ੍ਹਾ ਤੇ ਤਾਂ ਉੱਥੇ ਐਂਟਰਟੇਨਮੈਂਟ ਸ਼ਾਇਦ ਚਲੋ ਜੇ ਜੱਚਦਾ ਤੇ ਕਰ ਦੇਵੋ, ਪਰ ਹਰੇਕ ਥਾਂ ਤੇ ਗਣਤੰਤਰ ਦਿਹਾੜੇ ਦੇ ਮੌਕੇ ਤੇ ਦੇਖ ਲਓ ਤੁਸੀਂ ਅੱਜ ਕਿੱਥੇ ਗਣਤੰਤਰ ਦਿਹਾੜਾ, ਕਿੱਥੇ ਛੱਲਾ ਗਾਈ ਜਾਂਦੇ ਨੇ ਜੀ ਜੀ। ਇਹ ਗੱਲ ਹੈ ਕਿ ਜੇ ਗੱਲ ਕਰਨੀ ਹੈ ਤੇ ਸੰਵਿਧਾਨ ਦੀ ਕਰੋ। ਉੱਥੇ ਰਾਜ ਭਵਨ ਚ ਗਏ ਆ ਤੁਸੀਂ, ਉੱਥੇ ਜੁਰਤ ਦੇ ਨਾਲ ਕਹੋ ਕਿ ਤੁਸੀਂ ਤੇ ਬਈ ਹੋਰ ਹੀ ਪਾਸੇ ਤੁਰ ਪਏ ਜੇ ਜੀ ਜੀ। ਗਣਤੰਤਰ ਦਾ ਜਿਹੜਾ ਹਾਲ ਕੀਤਾ ਤੁਸੀਂ ਉਹ ਤੇ ਬਿਆਨੋ। ਪਰ ਖੈਰ ਉਹਨਾਂ ਦੀ ਮਰਜ਼ੀ ਹੈ, ਤੇਰਾ ਦਿਲ ਮਰਜ਼ੀ ਦਾ ਮਾਲਕ, ਅਸੀਂ ਰੋਕਣ ਵਾਲੇ ਕੌਣ ਕੁੜੇ। ਬਈ ਉਹਨਾਂ ਨੇ ਗਾਇਆ ਛੱਲਾ, ਪਰ ਛੱਲਾ ਐਸਾ ਅੜਿੱਕੇ ਚੜਿਆ ਮੁੱਖ ਮੰਤਰੀ ਤੇ, ਮੈਨੂੰ ਲੱਗਦਾ ਕਿ ਛੱਲਾ ਅੱਜ ਸਾਰੀ ਰਾਤ ਸੌਏਗਾ ਨਹੀਂ। ਐਸਾ ਛੱਲਾ ਗਾਇਆ, ਛੱਲੇ ਦੇ ਕੱਢੇ ਵੱਟ। ਖੈਰ ਗਣਤੰਤਰ ਦਿਹਾੜਾ ਸੀਗਾ, ਇਹ ਲੁਧਿਆਣੇ ਆਏ ਆ। ਗਣਤੰਤਰ ਦਿਹਾੜੇ ਦੇ ਮੌਕੇ ਤੇ ਅੱਜ ਕੁਝ ਹੋਰ ਵੀ ਹੋਇਆ। ਇੱਕ ADC ਨੇ ਤੇ ਝੰਡਾ ਹੀ ਪੁੱਠਾ ਚਲਾ ਦਿੱਤਾ। ਫਿਰ ਇਸ ਮੌਕੇ ਤੇ ਜੇ ਤੁਸੀਂ ਵੇਖੋਗੇ ਤੇ ਟਰੈਕਟਰਾਂ ਦਾ ਵੀ ਮਾਰਚ ਹੋਇਆ। ਇਹ ਭਾਸ਼ਣ ਦੇ ਕੇ ਗਏ ਨੇ ਮੁੱਖ ਮੰਤਰੀ ਸਾਹਿਬ, 20-25 ਮਿੰਟ ਦਾ ਭਾਸ਼ਣ ਸੀਗਾ, ਜਿਹਦੇ ਚ ਗਣਤੰਤਰ ਦੀ ਕੋਈ ਵੀ ਗੱਲ ਨਹੀਂ ਹੈ। ਮੈਨੂੰ ਲੱਗਦਾ ਕਿ ਜੇ ਆਪਾਂ ਵੈਸੇ ਵੀ ਓਵਰਆਲ ਵੇਖੀਏ ਨਾ, ਇੰਡੀਅਨ ਜਿੰਨੇ ਹੈਗੇ MLA MP ਵਜ਼ਾਰਤ ਦੇ ਵਿੱਚ ਮੰਤਰੀ ਵਗੈਰਾ, ਇਹਨਾਂ ਚੋਂ 90% ਨੂੰ ਤਾਂ ਗਣਤੰਤਰ ਦੀ ਵਿਆਖਿਆ ਹੀ ਨਹੀਂ ਪਤਾ ਹੋਣੀ, ਸੰਵਿਧਾਨ ਦੇ ਵਿੱਚ ਆਰਟੀਕਲ ਕਿੰਨੇ ਉਹਦੀ ਗਿਣਤੀ ਨਹੀਂ ਪਤਾ ਹੋਣੀ ਜੀ। ਬਸ ਮਤਲਬ ਕਿ ਆਏ ਤੇ ਗਏ ਤੇ ਆਏ ਤੇ ਗਏ। ਇਹਨਾਂ ਨੇ 20-25 ਮਿੰਟ ਉੱਥੇ ਭਾਸ਼ਣ ਦਿੱਤਾ, ਵਿੱਚੇ ਬਸ ਥੋੜੀ ਸ਼ਹਿਰੋ ਸ਼ਹਿਰੀ ਇੱਧਰ ਉੱਧਰ ਦੀਆਂ ਉਹੀ ਗੱਲਾਂ, ਅਸੀਂ ਇਹ ਕਰ ਦਿੱਤਾ ਉਹ ਕਰ ਦਿੱਤਾ। ਪਰ ਕਹਿੰਦੇ ਜੀ ਮੇਰੇ ਕੋਲ ਬੱਚਾ ਆ ਗਿਆ, ਕਹਿੰਦਾ ਕਿ ਛੁੱਟੀਆਂ ਕਰ ਦਿਓ ਮਾਨ ਸਾਹਿਬ, ਕਹਿੰਦਾ ਮੈਂ ਕਰ ਦਿੱਤੀਆਂ। ਕੌਨਫੀਡੈਂਸ ਹੀ ਬੜਾ ਬੱਚਿਆਂ ਨੂੰ, ਮੈਂ ਮੋੜਨਾ ਹੀ ਨਹੀਂ ਮੰਤਰੀ। ਤੇ ਮੈਂ ਕਿਹਾ ਬਾਹਰ ਜਿਹੜੇ ਨਾਅਰੇਬਾਜ਼ੀ ਕਰਨ ਡਏ ਜਥੇਬੰਦੀਆਂ ਵਾਲੇ, ਉਹ ਨਹੀਂ, ਉਹਨਾਂ ਨੂੰ ਵੀ ਮਿਲ ਲਓ ਜਾ ਕੇ, ਉਹ ਵੀ ਬੜੇ ਕੌਨਫੀਡੈਂਟ ਨੇ। ਮਤਲਬ ਕਿ ਬਸ ਉਹੀ ਗੱਲਾਂ ਨੇ ਪ੍ਰਵੀਨ ਜੀ, ਇਹ ਗੱਲਾਂ ਹੁਣ ਕਿਹੜਾ ਮੁੱਕਣੀਆਂ ਨੇ, ਬਸ ਤੁਰੀਆਂ ਹੀ ਜਾਂਦੀਆਂ। ਸੋ ਗਣਤੰਤਰ ਦਿਹਾੜੇ ਦੇ ਮੌਕੇ ਤੇ ਅਮਨ ਅਰੋੜਾ ਨੇ ਵੀ ਝੰਡਾ ਜਿਹੜਾ ਫਹਿਰਾਇਆ ਅੱਜ ਅੰਮ੍ਰਿਤਸਰ ਦੇ ਵਿੱਚ, ਜਿਹਨੂੰ ਲੈ ਕੇ ਕਾਫੀ ਚਰਚਾ ਸੀਗੀ ਜੀ।
ਤੇ ਗਣਤੰਤਰ ਦਿਹਾੜੇ ਤੇ ਕਹਿੰਦੇ ਰਾਮ ਰਹੀਮ ਨੂੰ ਵੀ ਕੋਈ ਸਪੈਸ਼ਲ ਛੋਟ ਮਿਲੀ ਹੈ ਮਿੰਟੂ ਜੀ? ਬਸ ਇਹੀ ਹੈ ਜੀ, ਮਤਲਬ ਕਿ ਇਧਰੋਂ ਮਾਨ ਸਾਹਿਬ ਦੀ ਕਲਕਾਰੀ ਵੀ ਬਚਣੀ ਹੈ ਮਾਰਚ ਦੇ ਵਿੱਚ, ਉਧਰੋਂ ਇਹਨਾਂ ਦੇ ਪ੍ਰੇਮੀ ਖੁਸ਼ ਹੋ ਗਏ ਜਿਹੜੇ ਪ੍ਰੇਮ ਕਰਦੇ ਨੇ, ਤੇ ਉਧਰੋਂ ਉਹਦੇ ਪ੍ਰੇਮੀ ਖੁਸ਼ ਹੋ ਗਏ। ਮਸਲਾ ਤੇ ਬਸ ਬਰਾਬਰ ਹੀ ਆ ਨਾ। ਦੇਖੋ ਡੇਰਾ ਮੁਖੀ ਦੇ ਮਾਮਲੇ 'ਚ ਚਲੋ ਇਹ 10 ਦਿਨ ਦੀ ਕੋਈ ਵੱਡੀ ਗੱਲ ਨਹੀਂ ਹੁੰਦੀ, 10 ਦਿਨ ਦੀ ਉਹਨੂੰ ਮਿਲ ਗਈ ਹੋਰ ਪੈਰੋਲ, ਤੇ ਉਹ ਤੇ ਵੈਸੇ ਤੇ ਹਰਿਆਣੇ ਨੇ ਇੱਕ ਚੀਜ਼ ਮੈਂ ਤੁਹਾਨੂੰ ਕਹਾਂ, ਪੰਜਾਬ ਸਰਕਾਰ ਨਾ ਅੱਗੇ ਮਾਫੀਆਂ ਪਾਉਂਦੀ ਹੁੰਦੀ ਸੀ, ਛੋਟੇ ਮੋਟੇ ਕੈਦੀਆਂ ਨੂੰ ਬੜਾ ਫਰਕ ਪੈਂਦਾ ਹੁੰਦਾ ਸੀ ਉਹਦੇ ਨਾਲ। ਆ ਕਈ ਸਾਲ ਹੋ ਗਏ ਆ ਇਹਨਾਂ ਨੇ ਮਾਫੀਆਂ ਹੀ ਬੰਦ ਕਰ ਦਿੱਤੀਆਂ। ਹਰਿਆਣਾ ਸਰਕਾਰ ਨੇ ਮਾਫੀ ਪਾਈ ਆ ਕੈਦੀਆਂ ਨੂੰ, ਐਕਚੁਅਲ 'ਚ ਛੋਟ ਦਿੱਤੀ ਆ। ਸਾਡੇ ਇੱਥੇ ਕੋਈ ਬੋਲਦਾ ਨਹੀਂ, ਕੋਈ ਗੱਲ ਹੀ ਨਹੀਂ ਕਰਦਾ ਯਾਰ, ਕੋਈ ਗੱਲ ਹੀ ਨਹੀਂ ਕਰਦਾ। ਅੱਗੇ ਬਾਦਲ ਕੈਪਟਨ ਹੁੰਦੇ ਸਨ, 15 ਅਗਸਤ 26 ਜਨਵਰੀ ਸਾਲ 'ਚ ਇੱਕ ਵਾਰੀ ਵੱਡੀ ਮਾਫੀ ਆਉਂਦੀ ਹੁੰਦੀ ਸੀ। ਉਹਦੇ ਨਾਲ ਕੀ ਹੁੰਦਾ ਕਿ ਕੈਦੀ ਨੂੰ ਆਸਰਾ ਹੋ ਜਾਂਦਾ ਹੈ। ਹੁਣ ਠੀਕ ਹੈ ਨਾ ਪ੍ਰਵੀਨ ਜੀ, ਜਿਹਨੂੰ ਸਜ਼ਾ ਹੋ ਗਈ ਉਹ ਤੇ ਠੀਕ ਹੈ, ਗੁਨਾਹਗਾਰ ਬਣ ਗਿਆ, ਉਹ ਸਜ਼ਾ ਉਹ ਕੱਟ ਰਿਹਾ, ਤੇ ਉਹਦੇ ਨਾਲ ਕੀ ਹੁੰਦਾ ਕਿ 6 ਮਹੀਨੇ ਪਹਿਲਾਂ ਅਗਲਾ ਆਪਦੇ ਘਰ ਚਲੇ ਜਾਂਦਾ, ਕਿੱਡਾ ਆਸਰਾ ਹੁੰਦਾ, ਬੱਚਿਆਂ 'ਚ ਚਲੇ ਜਾਂਦਾ, ਜਾ ਕੇ ਆਪਦਾ ਕੰਮ ਕਰ ਦੇਖਦਾ। ਕੈਦ ਤੇ ਉਹਨੇ ਕੱਟ ਹੀ ਲਈ ਆ, ਕੋਈ ਉਹਨੂੰ ਕੈਦ ਇਹ ਨਹੀਂ ਹੈਗਾ ਕਿ ਸਾਰੀ ਕੈਦ ਉਹਦੀ ਖਤਮ ਹੋ ਜਾਏਗੀ। ਤੋ ਸਾਡੇ ਉਹ ਫਿਰ ਤੇ ਹੀ ਖਤਮ ਕਰ ਦਿੱਤੀ ਗਈ ਸਰਕਾਰਾਂ ਨੇ ਜੀ। ਤੇ ਜਿਹੜਾ ਹੁਣ ਮਾਮਲਾ ਮੈਂ ਤੇ ਤੁਹਾਨੂੰ ਦੱਸ ਦਿੱਤਾ ਸੀ, ਵੇਖ ਲਓ ਉਦਣ ਰਾਤ ਨੂੰ, ਕਿ ਇਹਨਾਂ ਨੇ ਦੀਵਾਲੀ ਮਨਾਉਣੀ ਜੇ ਆ ਕੇ, ਤੇ ਸਵੇਰ ਨੂੰ ਤੜਕੇ 8 ਵਜੇ ਨੂੰ ਪੈਗਾਮ ਪੈ ਗਿਆ ਸੀਗਾ। ਮੈਂ ਇਸ ਵੇਲੇ ਇੰਡੀਆ ਦੇ ਰਾਤ ਦੇ ਤੁਹਾਨੂੰ ਐਸੇ ਟਾਈਮ ਹੀ ਦੱਸਿਆ ਸੀਗਾ, ਤੇ ਸਵੇਰੇ ਪੈਗਾਮ ਪਾ ਦਿੱਤਾ ਸੀ ਉਹਨੇ ਕਿ ਦੀਵਾਲੀ ਮਨਾਓ ਅਯੋਧਿਆ ਵਾਸਤੇ। ਤਾਂ ਮਤਲਬ ਇਹ ਸਾਫ਼ ਹੈ, ਸਪਸ਼ਟ ਆ ਕਿ ਜਦੋਂ ਤੱਕ ਇਲੈਕਸ਼ਨ ਨਹੀਂ ਹੁੰਦੇ, ਹਰਿਆਣੇ ਦਾ ਲਗਾ ਇਲੈਕਸ਼ਨ ਨਹੀਂ ਹੁੰਦਾ, ਇਹਦੀਆਂ ਮੌਜਾਂ ਹੀ ਮੌਜਾਂ, ਕੋਈ ਰੋਕ ਟੋਕ ਨਹੀਂ ਹੈਗੀ। ਤੁਸੀਂ ਇੱਥੇ ਲਿਖ ਕੇ ਰੱਖ ਲਓ, ਕਿਉਂਕਿ ਇਹ ਤੇ ਚਲੋ CBI ਨੇ ਚਾਰਜ ਸ਼ੀਟ ਫਾਈਲ ਕਰ ਦਿੱਤੀ, ਉਦੋਂ ਮਨਮੋਹਨ ਸਿੰਘ ਸਰਕਾਰ ਹੋਰਾਂ 'ਚ ਕੰਮ ਚੱਲ ਗਿਆ। ਮੈਂ ਤੁਹਾਨੂੰ ਦੱਸਾਂ, ਪਹਿਲਾਂ ਤਾਂ CBI ਨੂੰ ਵੜਨ ਹੀ ਨਹੀਂ ਸੀ ਦਿੱਤਾ ਡੇਰੇ 'ਚ। ਇਹ ਤਾਂ ਮਨਮੋਹਨ ਸਿੰਘ ਸੀ, ਇੱਥੋਂ ਦੇ ਜਿਹੜੇ ਮਤਲਬ ਕਿ ਕੁਝ ਕਾਂਗਰਸੀ, ਕਾਲੀ ਜਾਂ ਕੁਝ ਵੀ ਜਿੰਨੇ ਵੀ ਹਰਿਆਣਾ ਪੰਜਾਬ ਦੇ, ਇਹ ਭਾਵੇਂ ਗੱਲ ਅੰਸ਼ੁਲ ਨੂੰ ਪੁੱਛ ਲਿਓ, ਤੁਹਾਡੇ ਕੋਲ ਨੰਬਰ ਅਜੇ ਵੀ ਹੋਏਗਾ, ਵੀ ਕਿਸ ਤਰ੍ਹਾਂ ਇਹਨਾਂ ਨੇ ਲਾਲਚ ਦਿੱਤੇ, ਕਿਸ ਤਰ੍ਹਾਂ ਦਬਾਇਆ, ਤੇ ਦਲਾਲ ਬਣੇ ਫਿਰਦੇ ਸਨ। ਬਿਲਕੁਲ ਬਿਲਕੁਲ। ਤਾਂ ਗੱਲ ਇਹ ਆ ਕਿ ਭਾਈ ਇਹ ਸਾਰਾ ਕੁਝ ਜਿਹੜਾ ਹੈ ਨਾ, ਉਹ ਸਾਫ਼ ਸਪਸ਼ਟ ਸੀ ਕਿ ਪਹਿਲਾਂ ਵੀ ਬੜਾ ਪਾਵਰਫੁਲ ਸੀ। ਉਹ ਤਾਂ ਮਨਮੋਹਨ ਸਿੰਘ ਸਰਕਾਰ ਵੇਲੇ ਇਹਨਾਂ ਦੇ ਪੈਰ ਹੀ ਨਹੀਂ ਲੱਗੇ। ਉਹ ਤੁਹਾਨੂੰ ਪਤਾ ਬੰਦੇ ਕਿਸ ਤਰ੍ਹਾਂ ਦੇ ਸੀਗੇ। ਤਾਂ ਕੇਂਦਰੀ ਏਜੰਸੀ ਦਾ ਫੌ ਪੈ ਗਿਆ, ਗਾ ਚਾਰ ਸ਼ੀਟਾਂ ਫਾਈਲ ਹੋ ਗਈਆਂ, ਕੇਸ ਚੱਲਦਾ ਚੱਲਦਾ ਤੇ ਚਲੋ ਆਹ ਮਾਮਲਾ ਬਣ ਗਿਆ। ਇਹ ਤੇ ਖੁੱਲਾ ਖੇਡ ਫਰੂਕਾਬਾਦੀ ਹੈ ਜੀ ਇਹਨਾਂ ਦਾ। ਇਹ ਰਾਮ ਨੂੰ ਵੀ ਪਿਆਰ ਕਰਦੇ ਨੇ ਭਾਜਪਾ ਵਾਲੇ, ਇਹ ਰਾਮ ਰਹੀਮ ਜਿਹਦੇ ਤੇ ਬਲਾਤਕਾਰ ਦੇ ਦੋਸ਼ ਸਿੱਧ ਹੋ ਚੁੱਕੇ, ਉਹਨੂੰ ਵੀ ਉਹਨਾਂ ਹੀ ਪਿਆਰ ਕਰਦੇ ਜੀ। ਤਾਂ ਕਹਿਣ ਦਾ ਮਤਲਬ ਕਿ ਇਹਨਾਂ ਨੂੰ ਕਿਸੇ ਨਾਲ ਨਹੀਂ ਹੈ, ਵੋਟਾਂ ਨਾਲ ਹੀ ਆ। ਇਹ ਵੋਟਾਂ ਦੀ ਮਸ਼ੀਨ ਆ, ਜਿਵੇਂ ਨਾ ਗੀਤਾਂ ਦੀ ਮਸ਼ੀਨ, ਇਹ ਵੋਟਾਂ ਦੀ ਮਸ਼ੀਨ ਹੈ ਜੀ। ਤੇ ਮੰਦਰ ਤੋਂ ਬਾਅਦ ਕਹਿੰਦੇ ਕਈ ਥਾਂ ਘੱਟ ਗਿਣਤੀ ਨਿਸ਼ਾਨੇ ਤੇ ਆਏ ਨੇ ਜੀ। ਦੇਖੋ ਇਹਦੇ ਵਿੱਚ ਕੀ ਆ ਕਿ ਕਈ ਥਾਈਂ ਹਿੰਸਕ ਝੜਪਾਂ ਵੀ ਨਹੀਂ ਕਹਿ ਸਕਦੇ। ਮੀਰਾ ਰੋਡ ਵਾਲਾ ਮਾਮਲਾ ਜ਼ਰੂਰ ਹੋਇਆ, ਉੱਥੇ ਮੁਸਲਮਾਨਾਂ ਦੀਆਂ ਦੁਕਾਨਾਂ ਤੇ ਹਮਲਾ ਕੀਤਾ ਗਿਆ, ਆਟੋ ਵਾਲੇ ਕੁੱਟੇ ਜਾ ਰਹੇ ਆ। ਯਾਨੀ ਤੇਲੰਗਾਨਾ 'ਚ ਇੱਕ ਫਰੂਟ ਵਾਲੀ ਦੁਕਾਨ ਸਾੜ ਦਿੱਤੀ ਗਈ। ਲਓ ਦੱਸੋ, ਇਹ ਰਾਮਰਾਜ। ਫਿਰ ਇਸ ਤੋਂ ਇਲਾਵਾ ਹਜ਼ਰਤਗੰਜ, ਉੱਥੇ ਤੇ ਚਲੋ ਯੂਪੀ ਪੁਲਿਸ ਨੇ ਵਧੀਆ ਕੰਮ ਕੀਤਾ, ਉੱਥੇ ਵੀ ਇਹ ਪਏ ਸੀਗੇ ਕਿਸੇ ਗਿਰਜਾ ਘਰ ਦੇ ਅੱਗੇ, ਉੱਥੇ ਜਾ ਕੇ ਤੇ ਭਗਵਾਂ ਲਹਿਰਾ ਦਿੰਦੇ ਨੇ। ਕਿਸੇ ਹੋਰ ਥਾਂ ਤੇ ਤੁਸੀਂ ਦੇਖਿਆ ਹੋਣਾ, ਮਸਜਿਦ ਦੇ ਗੇਟ ਤੇ ਚੜ ਗਏ ਤੇ ਇਹ ਚੜੀਤ ਪੁਣਾ ਹੋ ਰਿਹਾ ਪ੍ਰਵੀਨ ਜੀ। ਯੂਪੀ, ਤੇਲੰਗਾਨਾ, ਮਹਾਰਾਸ਼ਟਰ, ਬਿਹਾਰ, ਇਹਨਾਂ ਸਾਰੀਆਂ ਸਟੇਟਾਂ 'ਚ ਕਿਤੇ ਨਾ ਕਿਤੇ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ। ਇੱਕ ਇਹਨਾਂ ਦੀ MLA ਅੱਜ ਉੱਠੀ ਹੈ ਤੇ ਉਸਨੇ ਤੇ ਇੱਥੋਂ ਤੱਕ ਆਖ ਦਿੱਤਾ ਕਿ ਇਹ 10-15 ਮਿੰਟ ਦੀ ਗੱਲ ਕਰਦੇ ਆ, ਸਾਡੀ ਗਿਣਤੀ ਇੰਨੀ ਹੈ ਕਿ ਸਾਨੂੰ 5 ਮਿੰਟ ਹੀ ਬਹੁਤ ਆ। ਸਿੱਧਾ ਹੀ ਕਹਿ ਰਹੀ ਹੈ ਜੀ ਮੁਸਲਮਾਨਾਂ ਨੂੰ। ਅੱਛਾ, ਮਤਲਬ ਕੋਈ ਰੋਕ ਟੋਕ ਨਹੀਂ ਹੈ। 5 ਮਿੰਟ ਉਹੀ ਨਹੀਂ ਵੀ ਸਾਨੂੰ 5 ਮਿੰਟ ਦੇ ਦਿਓ, ਅਸੀਂ ਇਹਨਾਂ ਨੂੰ ਐ ਕਰ ਦਿਆਂਗੇ। ਜੀ ਜੀ। ਤਾਂ ਗੱਲ ਇਹ ਹੈ ਕਿ ਦੇਖੋ ਮੰਦਿਰ ਬਣਿਆ, ਸਾਰਿਆਂ ਨੇ ਵਧਾਈਆਂ ਦਿੱਤੀਆਂ। ਆਪਣੇ ਪੰਜਾਬ 'ਚ ਵੀ ਦੇਖੋ ਨਾ, ਇੱਕ ਦੂਜੇ ਨੂੰ ਕਿਸ ਤਰ੍ਹਾਂ ਵਧਾਈਆਂ ਦਿੱਤੀਆਂ। ਕੋਈ ਕਿਸੇ ਕਿਸਮ ਦਾ ਕੋਈ ਮੁਸਲਮਾਨਾਂ ਨੇ ਵੀ ਵਿਰੋਧ ਨਹੀਂ ਕੀਤਾ।
ਕੋਈ ਕਿਸੇ ਕਿਸਮ ਦੀ ਕੋਈ ਹਿੰਸਾ ਨਹੀਂ ਹੋਈ, ਕੋਈ ਪ੍ਰਦਰਸ਼ਨ ਨਹੀਂ ਹੋਇਆ। ਤੁਸੀਂ ਮੰਦਰ ਬਣਾਉਣ ਤੋਂ ਬਾਅਦ ਕੀ ਕਰ ਰਹੇ ਹੋ? ਅੱਛਾ, ਇਹ ਕੋਈ ਅੱਜ ਦੀ ਖੇਡ ਨਹੀਂ ਹੈ। ਇਹ ਜਿੱਥੇ ਜਿੱਥੇ ਇਲੈਕਸ਼ਨ ਹੁੰਦਾ ਹੈ ਮੋਡਸ ਆਪਰੈਂਡੀ ਉਹੀ ਰਹਿੰਦੀ ਹੈ। ਧਾਰਮਿਕ ਜਲਸੇ ਕੱਢੇ ਜਾਂਦੇ ਨੇ, ਜਲੂਸ ਕੱਢੇ ਜਾਂਦੇ ਨੇ, ਯਾਤਰਾਵਾਂ ਕੱਢੀਆਂ ਜਾਂਦੀਆਂ, ਤੇ ਇਹ 14 ਤੋਂ ਬਾਅਦ ਇੱਕ ਨਵਾਂ ਟ੍ਰੈਂਡ ਸੈੱਟ ਹੋ ਰਿਹਾ ਕਿ ਇਹ ਮੁਸਲਮਾਨਾਂ ਦੇ ਇਲਾਕਿਆਂ 'ਚੋਂ ਜਾਣਬੁੱਝ ਕੇ ਲੰਘਾਈਆਂ ਜਾਂਦੀਆਂ ਨੇ, ਫਿਰ ਮਸਜਿਦਾਂ ਦੇ ਅੱਗੇ ਡੀਜੇ ਵਜਾਏ ਜਾਂਦੇ ਨੇ, ਫਿਰ ਮਤਲਬ ਕਿ ਉੱਥੇ ਉਕਸਾਇਆ ਜਾਂਦਾ, ਨਾਅਰੇ ਲਾਏ ਜਾਂਦੇ। ਇਹ ਸਿਰਫ ਤੇ ਸਿਰਫ ਪੋਲਰਾਈਜੇਸ਼ਨ ਆ। ਇੱਥੇ ਦੇ ਮੂਰਖ ਟੋਲੇ ਜਿਹੜੇ ਆ ਉਹ ਇਸ ਨਸ਼ੇ ਤੇ ਲਾਗੜੂ ਹੋ ਗਏ ਆ, ਇਹਨਾਂ ਨੂੰ ਫੀਮ ਚਟਾ ਦਿੱਤੀ ਗਈ ਆ ਇਸ ਕੱਟੜਪੁਣੇ ਦੀ, ਤਾਂ ਸ਼ਦਾਈ ਹੋਏ ਫਿਰਦੇ ਨੇ ਬਿਲਕੁਲ। ਤਾਂ ਲੋੜ ਹੈ ਕਿ ਇਹਨਾਂ ਨੂੰ ਸੰਭਾਲਿਆ ਜਾਵੇ। ਇੱਥੇ ਤੇ ਹਾਲ ਮੈਂ ਤੁਹਾਨੂੰ ਕੀ ਦੱਸਾਂ, ਇੱਕ ਪੱਤਰਕਾਰ ਦੀ ਕਰਤੂਤ ਦੱਸਾਂ ਤੇ ਤੁਸੀਂ ਆਪਣੇ ਆਪ ਨੂੰ ਕਦੇ ਜ਼ਿੰਦਗੀ 'ਚ ਪੱਤਰਕਾਰ ਨਹੀਂ ਅਖਵਾਓਗੇ ਜੀ। ਉਹਦਾ ਨਾਮ ਹੈ SK ਚੌਹਾਨ। ਠੀਕ ਹੈ, ਸੁਦਰਸ਼ਨ ਚੈਨਲ ਵਾਲਾ ਮੋਟੂ ਜਿਹਾ। ਹਾਂਜੀ ਹਾਂਜੀ ਹਾਂਜੀ, ਸੁਦਰਸ਼ਨ ਚੈਨਲ ਅੱਗੇ ਵੀ ਕਾਫੀ ਚਰਚਿਤ ਰਿਹਾ। ਗੈਂਡਾ ਜਿਹਾ ਹੈਗਾ। ਉਹ ਗੈਂਡਾ ਜਿਹਾ ਪਤਾ ਕੀ ਆਖਣ ਡਿਆ ਸੀਗਾ? 22 ਨੂੰ ਇਹ ਪ੍ਰਾਣ ਪ੍ਰਤਿਸ਼ਠਾ ਸਮਾਗਮ ਸੀ ਤੇ ਉਹ 21 ਨੂੰ ਇੱਕ ਸਭਾ ਚ ਆਖਣ ਡਿਆ ਸੀ 4 ਲੱਖ ਮਸਜਿਦਾਂ ਢਾਹ ਕੇ ਪਰਾਂ ਮਾਰੋ, ਮੰਦਿਰ ਬਣਾਓ। ਉਹਨੇ ਤਾਂ ਹਿੰਦੂ ਰਾਸ਼ਟਰ ਤੇ ਇੱਕ ਸੰਮੇਲਨ ਵੀ ਕਰਾਇਆ ਆਪਦੇ ਪੱਧਰ ਤੇ, ਸਹੁੰ ਵੀ ਚੁਕਾਈ ਸੀ ਹਰਿਆਣੇ ਚ, ਤੁਹਾਨੂੰ ਯਾਦ ਹੋਣਾ। ਉਹ ਤੇ ਹਾਂਜੀ, ਉਹ ਤੇ ਸ਼ਰੇਆਮ ਪੱਤਰ। ਮੈਂ ਤਾਂ ਹੀ ਕਹਿੰਦਾ ਕਿ ਕੋਈ ਉਹਨੂੰ ਵੇਖ ਕੇ ਤੇ ਕੋਈ ਉਹਨੂੰ ਤੇ ਅਰਨਬ ਗੋਸਵਾਮੀ ਨੂੰ ਵੇਖ ਕੇ ਕਿਹੜਾ ਪੱਤਰਕਾਰ ਅਖਵਾਏਗਾ ਆਪਣੇ ਆਪ ਨੂੰ? ਬਿਲਕੁਲ ਸਹੀ। ਤਾਂ ਮਤਲਬ ਕਿ ਉਹ ਗੈਂਡਾ ਜਿਹਾ ਹਟਦਾ ਹੀ ਨਹੀਂਗਾ। ਤਾਂ ਕਹਿਣ ਦਾ ਮਤਲਬ ਕੀ ਚੀਜ਼ ਆ ਉਹ ਜੀ? ਦੋ ਕੰਨਾਂ ਤੇ ਰੱਖ ਕੇ ਉਹਨੂੰ ਅੰਦਰ ਕਰੋ ਯਾਰ, ਕਿਉਂਕਿ ਸੰਵਿਧਾਨ ਨੇ ਇਜਾਜ਼ਤ ਦਿੱਤੀ ਹੋਈ ਹੈ। ਹਾਂ ਬਿਲਕੁਲ, ਜਿਹੜਾ ਰਾਮ ਮੰਦਿਰ ਬਣ ਗਿਆ, ਰਾਮ ਮੰਦਿਰ ਬਣ ਗਿਆ ਕਿ ਕੋਰਟ ਦਾ ਹੁਕਮ ਹੋਇਆ, ਡਿਸੀਜਨ ਹੋਇਆ। ਪਰ ਇਹ ਕੀ ਹੁੰਦਾ, ਕਿਸੇ ਦੂਸਰੇ ਧਰਮ ਦੇ ਧਾਰਮਿਕ ਸਥਾਨਾਂ ਬਾਰੇ ਕੋਈ ਬੰਦਾ ਬੋਲ ਰਿਹਾ ਯਾਰ, ਉਹ ਆਪਣੇ ਆਪ ਨੂੰ ਪੱਤਰਕਾਰ ਅਖਵਾ ਰਿਹਾ। ਸਹੀ, ਬਿਲਕੁਲ ਸਹੀ। ਇਹ ਹਾਲਤ ਬਣੀ ਪਈ ਆ, ਜ਼ਰੂਰਤ ਹੈ। ਪਰ ਪੋਲਰਾਈਜੇਸ਼ਨ ਵਧੇਗੀ, ਕਿਉਂਕਿ ਜਿੰਨੀ ਇਸ ਤਰ੍ਹਾਂ ਦੀ ਹਿੰਸਾ ਹੁੰਦੀ ਆ, ਕਤਾਰਬੰਦੀ ਹੁੰਦੀ ਆ, ਤਾਂ ਉਹ ਭਾਜਪਾ ਨੂੰ ਉਨੀ ਹੀ ਫਾਇਦੇਮੰਦ ਸਾਬਤ ਹੁੰਦੀ। ਬਿਲਕੁਲ ਸਹੀ ਜੀ ਜੀ। ਤੇ ਭਾਨਾ ਸਿੱਧੂ ਤੇ ਇੱਕ ਹੋਰ ਕੇਸ ਦਰਜ ਹੋ ਗਿਆ ਮਿੰਟੂ ਜੀ ਕਹਿੰਦੇ। ਦੇਖੋ, ਭਾਨਾ ਸਿੱਧੂ ਤੇ ਰਗੜਤਾ ਹੁਣ ਇਹਨਾਂ ਨੇ। ਵੈਸੇ ਮੈਂ ਅੱਗੇ ਵੀ ਕਿਹਾ, ਆਪਣਾ ਸਟੈਂਡ ਬੜਾ ਕਲੀਅਰ ਹੁੰਦਾ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਇੱਕ ਤਰ੍ਹਾਂ ਨਾਲ ਤੁਸੀਂ ਆਪ ਆਪਣੀ ਮੁਹਿੰਮ ਛੇੜ ਦਿੰਦੇ ਹੋ ਨਾ, ਤਾਂ ਉਹਦੇ 'ਚ ਨੁਕਸਾਨ ਹੁੰਦਾ ਕਈ ਵਾਰ, ਕਿ ਪੈਸਿਆਂ ਦਾ ਲੈਣ ਦੇਣ, ਪੈਸਿਆਂ ਦੇ ਲੈਣ ਦੇਣ 'ਚ ਤੇ ਪੁਲਿਸ ਵੀ ਨਹੀਂ ਪੈਂਦੀ ਛੇਤੀ ਕਿਤੇ ਹੁਣ। ਪਰ ਇਹਦੇ 'ਚ ਦੂਸਰਾ ਸਿੱਕੇ ਦਾ ਪਹਿਲੂ ਇਹ ਹੈ ਜੀ ਕਿ ਇੱਥੇ ਇੰਨਾ ਵੱਡਾ ਧੰਦਾ ਹੈ ਬਾਹਰ ਜਾਣ ਦਾ, ਬਾਹਰ ਭੇਜਣ ਦਾ, ਪਰ ਨਾ ਤਾਂ ਕੋਈ ਰੈਗੂਲੇਟਰੀ ਹੈ ਤੇ ਨਾ ਹੀ ਕੋਈ ਪੀੜਤਾਂ ਦੇ ਇੰਟਰਸਟ 'ਚ ਕੋਈ ਇੱਥੇ ਬੋਡੀ ਬਣਾਈ ਗਈ ਅੱਜ ਤੱਕ। ਨਾ ਹੀ ਕਿਸੇ ਨੇ ਮੰਗ ਕੀਤੀ ਆ। ਮੈਂ ਹੀ ਆ 3-4 ਦਿਨ ਦਾ ਰੌਲਾ ਪਾਉਣ ਡਿਆ ਵਾਂ ਕਿ ਭਾਈ ਐਟਲੀਸਟ ਸਾਰੇ ਏਜੰਟ ਨਹੀਂ ਮਾੜੇ। ਤੁਸੀਂ ਵੀ ਮੈਨੂੰ ਲੱਗਦਾ ਬਹੁਤ ਸਾਰੇ ਲੋਕ ਹੈ ਜਿਹੜੇ ਏਜੰਟਾਂ ਦੇ ਭੇਜੀ ਇੱਥੇ ਆਏ ਹੋਣਗੇ, ਜੈਨੂਅਨ, ਜਿਨ੍ਹਾਂ ਨੇ ਜੈਨੂਅਨ ਕੰਮ ਕਰਵਾਏ ਨੇ। ਕਿ ਗੱਲ ਗਲਤ ਆ? ਸਾਰੇ ਏਜੰਟ ਗਲਤ ਨੇ? ਕੁਝ ਏਜੰਟ ਗਲਤ ਹੋ ਸਕਦੇ ਨੇ, ਕੁਝ ਦੇ ਕੇਸ ਖਰਾਬ ਹੋ ਸਕਦੇ ਨੇ, ਕੁਝ ਦੀਆਂ ਐਫਰਟਸ ਦੇ ਵਿੱਚ ਕਮੀ ਹੋ ਸਕਦੀ ਹੈ, ਜਾਨੀ ਮਾਮਲੇ ਡਿਸਪਿਊਟਡ ਹੋ ਸਕਦੇ ਆ। ਤਾਂ ਉਹਦੇ ਵਾਸਤੇ ਤੁਸੀਂ ਰੈਗੂਲੇਟ ਕਰਕੇ ਏਜੰਟ ਨੂੰ ਉੱਤੇ ਬਿਠਾਓ ਕਮੇਟੀ, ਕਿ ਜੇ ਕੋਈ ਮਾਮਲਾ ਇਸ ਤਰ੍ਹਾਂ ਦਾ ਇੱਥੇ ਆਉਂਦਾ ਭਾਈ, ਉਹਦੇ ਤੋਂ ਫੜੋ, ਚੈੱਕ ਫੜੋ, ਉਹਦੇ ਤੋਂ ਚੈੱਕ ਫੜ ਕੇ 4 ਮਹੀਨੇ ਦਾ ਹੁੰਦਾ ਭਾਈ ਕਿ ਜੇ ਤੇਰਾ ਬਾਉਂਸ ਹੋ ਗਿਆ, ਪਰਚਾ ਤਾਂ ਹੋਣਾ ਹੀ ਹੋਣਾ, ਨਾਲ ਤੇਰਾ ਲਾਇਸੈਂਸ ਕੈਂਸਲ ਕਰ ਦਿਆਂਗੇ। ਇਹਨਾਂ ਦੀ ਆਪੇ ਕੋਈ ਐਸੋਸੀਏਸ਼ਨ ਬਣਾਉਣ, ਸਾਰਾ ਕੋਆਰਡੀਨੇਸ਼ਨ ਕਰੋ ਨਾ ਇਹਨਾਂ ਨਾਲ। ਨਾ ਭਾਨਾ ਸਿੱਧੂ ਪੈਦਾ ਹੋਵੇ। ਮੈਂ ਅੱਗੇ ਮੈਂ ਕਿਹਾ ਝੋਟੇ ਕਿਉਂ ਪੈਦਾ ਹੁੰਦੇ ਆ? ਜੀ ਜੀ, ਕਿਉਂਕਿ ਤੁਸੀਂ ਮੌਕਾ ਦਿੰਦੇ ਹੋ। ਉਹ ਛਿੱਤਰਾਂ ਦਾ ਹਾਰ ਪਾਉਂਦੇ, ਉਹ ਸਹੀ ਨਹੀਂ ਹੈਗਾ। ਮੈਂ ਤੇ ਨਹੀਂ ਕਦੇ ਕਿਹਾ ਸਹੀ। ਕਿਸੇ ਨੂੰ ਛਿੱਤਰਾਂ ਦਾ ਹਾਰ ਪਾਉਣ ਦਾ ਤੁਹਾਨੂੰ ਮੈਨੂੰ ਕੋਈ ਹੱਕ ਹੈਗਾ? ਨਹੀਂ, ਮੇਰੀ ਨਜ਼ਰ 'ਚ ਤੇ ਨਹੀਂ ਹੈਗਾ ਬਈ। ਜੀ ਜੀ। ਪਰ ਉਹ ਮੌਕਾ ਕਿਉਂ ਮਿਲਦਾ? ਉਹ ਨਾਇਕ ਬਣਦੇ ਨੇ, ਲੋਕ ਉਹਨਾਂ ਦੇ ਮਗਰ ਖੜਦੇ ਆ। ਜਦੋਂ ਇਹਨਾਂ ਪੀੜਤਾਂ ਦਾ, ਹਜ਼ਾਰਾਂ ਪੀੜਤਾਂ ਦਾ ਤੁਸੀਂ ਕੋਈ ਬਣਿਆ ਹੀ ਨਹੀਂ, ਅਖੀਰ ਉਹਨਾਂ ਨੂੰ ਭਾਨਾ ਸਿੱਧੂ 'ਚੋਂ ਉਮੀਦ ਦੀ ਕਿਰਨ ਦਿਖਾਈ ਦਿੱਤੀ, ਉਹ ਭਾਨਾ ਸਿੱਧੂ ਦੇ ਘਰ ਨੂੰ ਉਤਰੇ। ਤੇ ਤੁਸੀਂ ਕਿਉਂਕਿ ਤੁਹਾਡੇ ਮੁਖਾਲਫ ਸੀ, ਆਲੋਚਨਾ ਕਰਦਾ ਸੀਗਾ, ਤੁਸੀਂ ਮੌਕਾ ਬਣਾਇਆ, ਉਹ ਸ਼ਿਕਾਇਤ ਦਰਜ ਕਰਾਈ। ਤੇ ਜਿਹੜੀ ਬੀਬੀ ਨੇ ਸ਼ਿਕਾਇਤ ਦਰਜ ਕੀਤੀ ਹੈ ਏਜੰਟ ਨੇ, ਉਹ ਤੇ ਖੁਦ 1 ਕਰੋੜ 18 ਲੱਖ ਦੇ ਮਾਮਲੇ ਦੇ ਵਿੱਚ ਦੋਸ਼ੀ ਹੈ। ਕਥਿਤ ਦੋਸ਼ ਨੇ ਉਹਦੇ ਤੇ।
ਉਹੀ ਗਰਾਊਂਡ ਬਣ ਗਿਆ। ਜਦੋਂ ਗਰਾਊਂਡ ਬਣ ਗਿਆ, ਦੂਜਾ ਕੇਸ ਹੋਰ ਪਾਤਾ ਜੀ, ਇਹਨੇ ਚੈਨੀ ਖੋਈ ਹੈ ਜੀ। ਤੇ ਕਮਾਲ ਦੀ ਗੱਲ ਦੱਸਾਂ, 21 ਦਸੰਬਰ ਨੂੰ ਉਹ ਬੰਦਾ ਕਹਿ ਰਿਹਾ ਕਿ ਮੇਰੀ ਚੈਨੀ ਖੋ ਕੇ ਲੈ ਗਿਆ, ਸਕਾਰਪੀਓ ਤੇ ਆਇਆ। ਭਾਨਾ ਸਿੱਧੂ ਮੇਰੀ ਚੈਨੀ ਖੋ ਕੇ ਲੈ ਗਿਆ 21 ਦਸੰਬਰ ਨੂੰ, ਤੇ 20 ਜਨਵਰੀ ਨੂੰ ਐਫ ਆਈ ਆਰ ਕੱਟ ਦਿੱਤੀ ਹੈ ਰਾਤ ਨੂੰ 12:40 ਤੇ ਸ਼ਾਇਦ। 1 ਮਹੀਨੇ ਬੰਦੇ ਨੂੰ ਪਤਾ ਹੀ ਨਹੀਂ ਲੱਗਾ। ਉਹਦੇ ਮਤਲਬ ਕਿ ਇੰਨਾ ਜ਼ਿਆਦਾ, ਸ਼ਾਇਦ 1700-1800 ਚੈਨੀ ਪਾਈ ਸੀ ਗੱਲ 'ਚ, ਉਹਨੂੰ ਪਤਾ ਹੀ ਨਹੀਂ ਲੱਗਾ ਕਿ ਇੱਕ ਲਾ ਕੇ ਲੈ ਗਿਆ। ਆਹ ਤੇ ਹਾਲ ਬਣੇ ਪਏ ਨੇ। ਮਤਲਬ ਕਿ ਉਹੀ ਗੱਲ ਸੁਖਪਾਲ ਸਿੰਘ ਖਹਿਰਾ ਵਾਲੀ ਕਿ ਇੱਕ ਕੇਸ 'ਚੋਂ ਜ਼ਮਾਨਤ ਮਿਲੀ, ਦੂਜਾ ਦਰਜ ਹੋ ਗਿਆ। ਇਹ ਬਿਲਕੁਲ ਧੱਕਾ ਜੀ, ਬਿਲਕੁਲ ਧੱਕਾ। ਕਿ ਗੱਲ ਇਹ ਆ ਕਿ ਠੀਕ ਆ, ਆਪਾਂ ਕਿਸੇ ਦੇ ਕੰਮ ਦੀ ਨਿਖੇਧੀ ਕਰ ਸਕਦੇ ਆ, ਕਿਸੇ ਦੇ ਬੋਲ ਬਾਣੀ ਤੇ ਕੋਈ ਇਤਰਾਜ਼ ਹੋ ਸਕਦਾ। ਜੇ ਉਹ ਕੁਝ ਗਲਤ ਕਰ ਰਿਹਾ, ਉਹਨੂੰ ਇਹ ਕੰਮ ਕਰਦੇ ਨੂੰ 6 ਮਹੀਨੇ ਹੋ ਗਏ, ਤੁਸੀਂ ਉਹਨੂੰ ਬੁਲਾਓ, ਉਹਨੂੰ ਕਹੋ ਕਿ ਭਾਈ ਤੂੰ ਆਪਦਾ ਵਫਦ ਲੈ ਕੇ ਆ, ਅਸੀਂ ਤੁਹਾਡਾ ਹੱਲ ਕਰਦੇ ਆ, ਤੁਸੀਂ ਦੱਸੋ ਕੀ ਚਾਹੁੰਦੇ, ਪੀੜਤ ਕੀ ਚਾਹੁੰਦੇ ਆ, ਮਸਲਾ ਹੱਲ ਹੋ ਜਾਂਦਾ। ਪਰ ਰੌਲਾ ਹੈ ਕਿ ਇਹਨਾਂ ਦੇ ਖਿਲਾਫ ਜਿਹੜਾ ਬੋਲਦਾ, ਭਾਨਾ ਸਿੱਧੂ ਕੱਲਾ ਇਹ ਕੰਮ ਨਹੀਂ ਸੀ ਨਾ ਕਰਦਾ। ਭਾਨਾ ਸਿੱਧੂ ਲੱਖੇ ਦਾ ਆੜੀ ਆ ਜੀ, ਉਹਦਾ ਸੱਜਾ ਹੱਥ ਆ, ਉਹ ਸਿਆਸੀ ਤੌਰ ਤੇ ਵੀ ਹੋ ਚੁੱਕਿਆ ਨਾ, ਸਿਆਸੀ ਤੌਰ ਤੇ ਵੀ। ਤਾਂ ਉਹ ਇਸ ਕਰਕੇ ਰਗੜ ਦਿੱਤਾ। ਲੱਖੇ ਹੋਰੀ ਤਾਂ ਕਹਿੰਦੇ ਕਿ ਉਹਨੂੰ ਥਾਣੇ 'ਚ ਨੰਗਾ ਵੀ ਕਰਕੇ ਤੇ ਬਹੁਤ ਉਹਦੇ ਨਾਲ ਤੇ ਜ਼ਲਾਲਤ ਭਰਿਆ ਵਤੀਰਾ ਕੀਤਾ ਗਿਆ। ਬੜੀ ਮਾੜੀ ਗੱਲ ਹੈ ਜੀ, ਜਿਹੜਾ ਕੁਝ ਹੋਇਆ ਬਹੁਤ ਮਾੜੀ ਗੱਲ ਹੈ ਜੀ। ਤੇ ਆਪਾਂ ਗੱਲ ਕਰੀਏ ਐਨ ਆਰ ਆਈ ਬੀਬੀ ਨਾਲ ਕਿਸੇ ਨੇ ਚੰਨ ਚਾੜਤਾ ਜੀ, ਕੇਸ ਦਰਜ ਹੋਇਆ। ਦੇਖੋ ਇਹ ਐਨ ਆਰ ਆਈ ਬੀਬੀ ਇੱਧਰ ਦੀ ਸੀਗੀ, ਯੂਐਸ ਦੀ ਸ਼ਾਇਦ, ਤਾਂ ਇਹ ਲੁਧਿਆਣੇ ਏਰੀਏ ਦਾ ਮਾਮਲਾ, ਮੈਂ ਪਿੰਡ ਵਗੈਰਾ ਬਹੁਤਾ ਰਿਵੀਲ ਨਹੀਂ ਕਰੂੰਗਾ ਜੀ। ਉਹ ਮਾਮਲਾ ਕੁਛ ਇਸ ਤਰ੍ਹਾਂ ਦਾ ਸੀਗਾ ਕਿ ਕਿਸੇ ਨੌਜਵਾਨ ਨੇ ਉੱਥੇ, ਉਹ ਵੀ ਉਸ ਏਰੀਏ ਦਾ ਸੀਗਾ, ਉਹਨੇ ਕਿਤੇ ਗੱਲਬਾਤ ਕੀਤੀ ਹੈ ਤੇ ਉਸ ਤੋਂ ਬਾਅਦ ਪਤਾ ਨਹੀਂ ਕੀ ਹੋਇਆ ਕਿ ਕੁਝ ਤਸਵੀਰਾਂ ਉਸ ਮੁੰਡੇ ਨੇ ਹਾਸਲ ਕੀਤੀਆਂ, ਉਸ ਤੋਂ ਬਾਅਦ ਬਲੈਕਮੇਲਿੰਗ ਕਰਨੀ ਸਟਾਰਟ ਕਰ ਦਿੱਤੀ। ਤਾਂ ਹੁਣ ਮਾਮਲਾ ਦਰਜ ਹੋਇਆ, ਉਹਨੂੰ ਫੜ ਲਿਆ ਗਿਆ ਸ਼ਾਇਦ। ਪਰ ਇਹ ਆ ਕਿ ਇਸ ਤਰ੍ਹਾਂ ਦੀਆਂ ਗੱਲਾਂ 'ਚ ਨਾ ਆਓ, ਇੱਥੇ ਬਹੁਤ ਠੱਗ ਤੁਰੇ ਫਿਰਦੇ ਜੇ ਕੋਈ ਬਾਈ ਸੁਣਦਾ ਹੈ ਨਾ, ਇਹ ਹਮੇਸ਼ਾ ਕੰਨ ਖੋਲ ਕੇ, ਭਾਵੇਂ ਕੋਈ ਬੰਦਾ ਕੋਈ ਬੰਦੀ ਆ, ਬਹੁਤ ਜ਼ਿਆਦਾ ਇੱਥੇ ਫਰਾਡਬਾਜ਼ੀ ਆ, ਕਿਸੇ ਤੇ ਯਕੀਨ ਨਾ ਕਰੋ। ਇੱਥੇ ਤੇ ਇੱਕ ਮੋਦੀ ਦਾ ਮੰਤਰੀ ਰਗੜਿਆ ਚੱਲਿਆ ਸੀਗਾ, ਉਹਨੂੰ ਕਾਲ ਕਰਕੇ ਤੇ ਬੀਬੀ ਉਤੋਂ ਲੀੜੇ ਲਾਤੇ ਸਰੀਰ ਦੇ ਉਤਲੇ ਹਿੱਸੇ ਤੋਂ, ਤੇ ਉਹ ਤੇ ਚੱਸ ਲੈਣ ਲੱਗਾ। ਤੇ ਕੋਲ ਸੈਕਟਰੀ ਖਲੋਤਾ ਸੀ, ਉਹਨੇ ਕਿਹਾ ਬੇੜਾ ਗਰਕ ਹੋ ਜਾਣਾ ਹੀ, ਨਾਲ ਦੀ ਨਾਲ ਕਾਲ ਕੱਟ ਕੇ ਤੇ ਉਹਨਾਂ ਨੇ ਮੁਕੱਦਮਾ ਦਰਜ ਕਰਵਾਇਆ ਜੀ। ਇਹ ਇੱਥੇ ਤੇ ਇਹੋ ਜਿਹੀ ਹਾਲਤ ਬਣੀ ਪਈ ਹੈ ਜੀ। ਤੇ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਅਗਲੇ ਹਿੱਸੇ ਦੇ ਵਿੱਚ ਕਈ ਹੋਰ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਬ੍ਰੇਕ ਤੋਂ ਬਾਅਦ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਸ਼੍ਰੋਮਣੀ ਕਮੇਟੀ ਰਾਜੋਆਣਾ ਭਾਈ ਰਾਜੋਆਣਾ ਦੇ ਨਾਲ ਮੁਲਾਕਾਤ ਕਰੇਗੀ। ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫੀ ਸੰਬੰਧੀ ਅਪੀਲ ਵਾਪਸ ਲੈਣ ਬਾਰੇ ਫੈਸਲਾ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਦੇ ਵਿੱਚ ਹੁਣ ਦਿੱਤਾ ਗਿਆ ਜਿਹੜਾ ਸਮਾਂ ਉਹ 27 ਜਨਵਰੀ ਨੂੰ ਖਤਮ ਹੋਣਾ ਹੈ। ਉਧਰ ਕੇਂਦਰ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਮੁਲਾਕਾਤ ਦੇਣ ਦੇ ਲਈ ਸਮਾਂ ਹੁਣ ਤੱਕ ਹਾਲੇ ਕੋਈ ਵੀ ਹੁੰਗਾਰਾ ਇਸ ਬਾਬਤ ਨਹੀਂ ਮਿਲਿਆ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਨੇ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਇੱਕ ਹੋਰ ਮੁਲਾਕਾਤ ਕਰਨ ਦੇ ਲਈ ਸਮਾਂ ਮੰਗਿਆ। ਇਸ ਸਬੰਧ ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਡੀਜੀਪੀ ਅਤੇ ਜੇਲ੍ਹ ਸੁਪਰਡੈਂਟ ਨੂੰ ਭੇਜੇ ਗਏ ਪੱਤਰ ਦੇ ਵਿੱਚ ਵੀ ਇਸ ਦੇ ਬਾਰੇ ਲਿਖਿਆ ਗਿਆ। ਇਸ ਦਾ ਖੁਲਾਸਾ ਖੁਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ ਹੈ। ਪਤਾ ਇਹ ਵੀ ਲੱਗਾ ਕਿ ਅੱਜ ਤੱਕ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮੁਲਾਕਾਤ ਸੰਬੰਧੀ ਕੋਈ ਹੁੰਗਾਰਾ ਨਹੀਂ ਮਿਲਿਆ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਦਫ਼ਤਰ ਨੂੰ ਪੱਤਰ ਭੇਜਿਆ ਗਿਆ ਸੀ ਅਤੇ ਪ੍ਰਧਾਨ ਮੰਤਰੀ ਦਫ਼ਤਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਾਲ ਸੰਪਰਕ ਕਰਨ ਦੇ ਲਈ ਕਿਹਾ ਸੀ। ਧਾਮੀ ਨੇ ਕਿਹਾ ਕਿ ਕੇਂਦਰ ਸਰਕਾਰ ਅਯੁੱਧਿਆ ਵਿਖੇ ਰਾਮ ਮੰਦਿਰ ਸਮਾਗਮ ਦੇ ਵਿੱਚ ਰੁੱਝੀ ਹੋਈ ਸੀ। ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਭੈਣ ਦਾ ਦੇਹਾਂਤ ਹੋਣ ਕਰਕੇ ਉਹਨਾਂ ਨੂੰ ਸਦਮਾ ਪੁੱਜਿਆ। ਇਸੇ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਦੇ ਵਿੱਚ ਹੁਣ ਹੋਰ ਉਡੀਕ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਮੁੜ ਯਾਦ ਪੱਤਰ ਵੀ ਭੇਜਿਆ ਗਿਆ। ਕਮੇਟੀ ਵੱਲੋਂ ਸਾਰੀ ਸਥਿਤੀ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾਣੂ ਕਰਵਾ ਦਿੱਤਾ ਗਿਆ। ਉਧਰ ਦਲ ਖਾਲਸਾ ਨੇ ਭਾਜਪਾ ਨੂੰ ਹਿੰਦੂਤਵ ਦੀ ਏ ਤੇ ਆਪ ਨੂੰ ਬੀ ਟੀਮ ਐਲਾਨ ਦਾ ਦੋਸ਼ ਲਾਇਆ ਕਿ ਦੋਨਾਂ ਨੇ ਮਿਲ ਕੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਵਿੱਚ ਅੜਿੱਕਾ ਪਾ ਦਿੱਤਾ। ਜਥੇਬੰਦੀ ਨੇ ਐਲਾਨ ਕੀਤਾ ਹੈ ਕਿ ਗ੍ਰਹਿ ਮੰਤਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਦੇ ਖਿਲਾਫ 26 ਜਨਵਰੀ ਨੂੰ ਮੋਗਾ ਦੇ ਵਿੱਚ ਰੋਸ ਪ੍ਰਦਰਸ਼ਨ ਕਰਾਂਗੇ। ਪਾਰਟੀ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਦੋਸ਼ ਲਾਇਆ ਕਿ ਦੋਵੇਂ ਪਾਰਟੀਆਂ ਇੱਕੋ ਸਿੱਕੇ ਦੇ ਦੋਨੇ ਪਾਸੇ ਨੇ। ਇਸ ਮੌਕੇ ਜਥੇਬੰਦੀ ਨੇ ਭੁੱਲਰ ਦੇ ਮਾਮਲੇ ਦੇ ਵਿੱਚ ਦੋਵਾਂ ਪਾਰਟੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਇੱਕ ਪੋਸਟਰ ਵੀ ਜਾਰੀ ਕੀਤਾ ਹੈ। ਪੰਜਾਬ ਦੇ ਕੈਬਨਿਟ ਵਜ਼ੀਰਾਂ ਨੇ ਕੈਨੇਡਾ ਦੇ ਵਿੱਚ ਪ੍ਰਵਾਸੀ ਪੰਜਾਬੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਬਣੇ ਸਿੱਖਿਆ ਤੇ ਸਿਹਤ ਫੰਡ ਦੇ ਲਈ ਯੋਗਦਾਨ ਪਾਉਣ ਦੇ ਲਈ ਪ੍ਰੇਰਿਤ ਕੀਤਾ ਹੈ। ਟੋਰਾਂਟੋ ਤੋਂ ਆਪ ਦੇ ਸੀਨੀਅਰ ਆਗੂ ਕਮਲਜੀਤ ਸਿੰਘ ਸਿੱਧੂ ਵੱਲੋਂ ਕਰਵਾਈਆਂ ਗਈਆਂ ਮੀਟਿੰਗਾਂ ਦੇ ਵਿੱਚ ਕੈਬਨਿਟ ਮੰਤਰੀ ਹਰਭਜਨ ਸਿੰਘ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਹਿੱਸੇਦਾਰੀ ਪਾਈ। ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਪ੍ਰਵਾਸੀ ਭਾਰਤੀ ਜਨਮ ਭੂਮੀ ਦੀ ਬਿਹਤਰੀ ਦੇ ਲਈ ਤੇ ਖਾਸ ਕਰਕੇ ਸਿੱਖਿਆ ਤੇ ਸਿੱਖਿਆ ਸੰਸਥਾਵਾਂ ਵਾਸਤੇ ਫੰਡ ਜ਼ਰੂਰ ਦੇਣ। ਉਹਨਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਦੇ ਪਿੰਡਾਂ ਦੇ ਵਿਕਾਸ ਦੇ ਲਈ ਦਸਵੰਧ ਕੱਢਣਾ ਚਾਹੀਦਾ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੈਨੇਡਾ ਦੇ ਸਕੂਲਾਂ ਦਾ ਦੌਰਾ ਕੀਤਾ ਅਤੇ ਉੱਥੋਂ ਦੇ ਸਿੱਖਿਆ ਮਾਹਰਾਂ ਦੇ ਨਾਲ ਗੱਲਬਾਤ ਕੀਤੀ। ਆਪ ਦੇ ਕੈਨੇਡਾ ਚੈਪਟਰ ਦੇ ਆਗੂ ਕਮਲਜੀਤ ਸਿੰਘ ਤੇ ਹੋਰ ਕਈਆਂ ਨੇ ਪ੍ਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਬਾਰੇ ਵੀ ਇਹਨਾਂ ਮੰਤਰੀਆਂ ਤੋਂ ਜਾਣੂ ਕਰਵਾਇਆ। ਇਹ ਦੱਸਦੀ ਹੈ ਕਿ ਕੈਬਨਿਟ ਮੰਤਰੀਆਂ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਕੈਨੇਡਾ ਪੁੱਜੇ ਹੋਏ ਨੇ, ਜਿੱਥੇ ਉਹਨਾਂ ਸੀਨੀਅਰ ਆਗੂ ਹਿੰਮਤ ਸ਼ੇਰਗਿੱਲ ਦੇ ਵਿਆਹ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਗੁਰਮੀਤ ਸਿੰਘ ਖੁੱਡੀਆਂ ਦੇ ਭਰਾ ਹਰਮੀਤ ਸਿੰਘ ਖੁੱਡੀਆਂ ਵੀ ਤੇ ਕਈ ਹੋਰ ਆਪ ਦੇ ਆਗੂ ਮੌਜੂਦ ਸਨ। ਸੋ ਖਾਸੀ ਚਰਚਾ ਇਹਦੀ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਬਣੀ ਰਹੀ ਕਿ ਅੱਜ ਕੱਲ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਫੰਡਾਂ ਦੀ ਖਾਤਰ ਪ੍ਰਵਾਸੀਆਂ ਦੇ ਵੱਲ ਦੇਖ ਰਹੀ ਹੈ ਔਰ ਪਿੰਡਾਂ ਦਾ ਵਿਕਾਸ ਕਰਨਾ। ਪ੍ਰਵਾਸੀਆਂ ਨੇ ਤਾਂ ਵੈਸੇ ਹੀ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਬਹੁਤ ਵਿਕਾਸ ਕਰਵਾਇਆ, ਗੇਟ ਬਣਵਾਏ, ਟੂਰਨਾਮੈਂਟ ਕਰਵਾਏ, ਗਰੀਬ ਕੁੜੀਆਂ ਦੇ ਵਿਆਹ ਕਰਵਾਏ, ਸਕੂਲਾਂ ਦੇ ਵਿੱਚ ਪਾਣੀ ਦੀਆਂ ਟੈਂਕੀਆਂ ਲਵਾਈਆਂ। ਬਥੇਰੇ ਕੰਮ ਪ੍ਰਵਾਸੀ ਪੰਜਾਬੀ ਆਪਣੇ ਪੱਧਰ ਤੇ ਕਰਦੇ ਰਹਿੰਦੇ ਆ। ਸਰਕਾਰ ਦੀ ਲੋੜ ਹੀ ਨਹੀਂ ਪੈਂਦੀ ਉਹਨਾਂ ਨੂੰ, ਕਿਉਂਕਿ ਉਹ ਫਾਈਨੈਂਸ ਦੇ ਤੌਰ ਤੇ ਕਾਫੀ ਸਮਰੱਥ ਨੇ ਇਸ ਗੱਲੋਂ। ਸੋ ਆਹ ਜਿਹੜਾ ਮਸਲਾ ਹੈ ਜਾਂ ਆਹ ਜਿਹੜੀ ਮਿਸਾਲ ਹੈ ਪਹਿਲੀ ਵਾਰ ਮਿਲ ਰਹੀ ਹੈ ਕਿ ਮੰਤਰੀ ਆ ਕੇ ਬਾਹਰਲੇ ਲੋਕਾਂ ਨੂੰ ਜਾਂ ਪ੍ਰਵਾਸੀਆਂ ਨੂੰ ਇਹ ਪ੍ਰੇਰਿਤ ਕਰਨ ਕਿ ਤੁਸੀਂ ਪਿੰਡਾਂ ਦੇ ਵਿੱਚ ਪੈਸਾ ਲਾਓ, ਜਦ ਕਿ ਪਿੰਡਾਂ ਦੇ ਵਿੱਚ ਪੈਸਾ ਕਈ ਦਹਾਕਿਆਂ ਤੋਂ ਪ੍ਰਵਾਸੀ ਆਪਣੇ ਪੱਧਰ ਤੇ ਲਾ ਰਹੇ ਨੇ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ ਟੋਰਾਂਟੋ ਕੈਨੇਡਾ ਤੋਂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਬਹੁਤ ਬਹੁਤ ਟਾਈਮ ਦੇਣ ਲਈ। ਜੀ ਡਾਕਟਰ ਸਾਹਿਬ,